ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਕਿਸਾਨਾਂ ਦੇ ਸੰਘਰਸ਼ ਦੇ ਦੌਰਾਨ ਪੰਜਾਬ ਭਰ ਵਿੱਚ ਕਹਿੰਦੇ ਛਾ ਗਿਆ 2 ਘੰਟੇ ਦਾ ਸੰਨਾਟਾ। हाँ जी बिल्कुल, 2 घंटे आज फिर बहुत जबरदस्त रिस्पॉन्स मिले इस कॉल में, क्योंकि देखो जो हरियाणे ਦੇ ਵਿੱਚ ਲਾਠੀ ਚਾਰਜ ਹੋਇਆ ਸੀ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ 2 ਘੰਟੇ ਚੱਕਾ ਜਾਮ ਕਰਾਂਗੇ ਤੇ ਟਾਈਮ ਸੀਗਾ ਮੇਰੇ ਖਿਆਲ ਦੇ ਨਾਲ 12 ਤੋਂ 2 ਦਾ। ਤਾਂ ਉਸ ਵੇਲੇ ਅਚਨਚੇਤੀ ਜਿਸ ਤਰ੍ਹਾਂ ਕਹੀਏ ਕਿ ਇਕੱਠ ਹੋਣੇ ਸ਼ੁਰੂ ਹੋ ਜਾਂਦੇ। ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਜੇ ਦੇਖੋਗੇ ਤਾਂ ਪੰਜਾਬ ਦੇ ਵਿੱਚ ਕਾਫੀ ਗਰਮੀ ਪੈਂਦੀ ਆ, ਦੁਪਹਿਰਾ ਹੁੰਦਾ ਹੈ। ਜੀ ਉਸ ਸਮੇਂ ਅਚਨਚੇਤੀ ਜਿਹੜੇ ਲੋਕ ਆ ਉਹ ਆਪ ਮਾਰੇ ਸੜਕਾਂ ਤੇ ਆਉਂਦੇ ਆ। ਉਸ ਤੋਂ ਬਾਅਦ ਫਿਰ ਸੜਕਾਂ ਜਾਮ ਹੁੰਦੀਆਂ ਨੇ, ਹਾਈਵੇਜ਼ ਜਾਮ ਹੁੰਦੇ ਆ, ਵੱਡੀਆਂ ਵੱਡੀਆਂ ਲਾਈਨਾਂ ਲੱਗਦੀਆਂ, ਪਰ ਕਿਤੇ ਇਹ ਨਹੀਂ ਆਉਂਦਾ ਸੁਣਨ ਨੂੰ ਕਿ ਹਾਂ ਭਾਈ ਫਲਾਣੀ ਥਾਂ ਤੇ ਕੋਈ ਹਿੰਸਾ ਹੋਈ ਹੈ ਜਾਂ ਜ਼ਬਰਦਸਤੀ ਕੀਤਾ। ਕਿਉਂਕਿ ਜਿੱਦਾਂ ਲੋਕ ਹੀ ਆਪਣੇ ਆਪ ਮੈਨੇਜ ਕਰ ਲੈਂਦੇ ਕਿ ਠੀਕ ਹੈ ਯਾਰ ਇਹਨਾਂ ਕੋਲ ਐਡਜਸਟ ਕਰ ਲਾਂਗੇ ਅਸੀਂ ਵੀ, ਕੋਈ ਗੱਲ ਨਹੀਂ। ਤਾਂ ਉਸ ਹਿਸਾਬ ਨਾਲ ਹੀ ਚੱਲਦੇ ਆ, ਮਤਲਬ ਕਿ ਪਹਿਲਾਂ ਹੀ ਕਿ ਹਾਂ ਕੋਈ ਗੱਲ ਨਹੀਂ, ਖੜਨਾ ਪਿਆ। ਤੇ ਜੇ ਕਿਤੇ ਕੋਈ ਐਂਬੂਲੈਂਸ ਆ ਜਾਂਦੀ ਹੈ, ਵਧੀਆ ਗੱਲ ਜਿਹੜੀ ਅੱਜ ਲੁਧਿਆਣੇ ਦੇ ਜਿਹੜਾ ਹੈਗਾ ਲਾਡੋਵਾਲ ਦਾ ਟੋਲ ਪਲਾਜ਼ਾ, ਉੱਥੇ ਦੇਖਣ ਨੂੰ ਮਿਲੀ ਕਿ ਐਂਬੂਲੈਂਸ ਆ ਗਈ। ਉੱਥੇ ਉਹ ਜਿਹੜੇ ਕਿਸਾਨ ਮੌਜੂਦ ਸੀਗੇ ਉਹਨਾਂ ਨੇ ਆਪ ਉਸ ਐਂਬੂਲੈਂਸ ਨੂੰ ਲੰਘਾਇਆ ਤੇ ਉੱਥੇ ਮੇਰੇ ਖਿਆਲ ਦੇ ਨਾਲ 2 ਘੰਟੇ ਵੀ ਨਹੀਂ ਲਾਇਆ ਇਹਨਾਂ ਨੇ, ਕਿਉਂਕਿ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ, ਤੁਹਾਨੂੰ ਪਤਾ ਲੁਧਿਆਣੇ ਦੇ ਵਿੱਚ। ਤਾਂ ਇਹਨਾਂ ਨੇ ਉੱਥੇ ਬਹੁਤ ਜਲਦੀ ਜਿਹੜਾ ਆ ਉਹ ਆਪਣਾ ਧਰਨਾ ਜਿਹੜਾ ਸਮਾਪਤ ਕਰ ਦਿੱਤਾ। ਸੋ ਅੱਛੀਆਂ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਸਾਰਾ ਘਟਨਾਕ੍ਰਮ ਹੈ ਜਿਹੜਾ ਇਹ ਮਜਬੂਰੀ ਦਾ ਆਈ ਆ। ਹੁਣ ਐਵੇਂ ਤੇ ਕੋਈ ਸ਼ੌਂਕ ਨੂੰ ਦੁਪਹਿਰੇ 'ਚ ਬਹਿੰਦਾ ਨਹੀਂ ਜਾ ਕੇ ਨਾ। ਔਰ ਉਹ ਲੋਕ ਮੈਂ ਜਾਤੀ ਤੌਰ ਤੇ ਵੀ ਜਾਣਦਾ ਆ ਜਿਹੜੇ ਕਿ ਸਰਦਾਰੀ ਕਰਦੇ ਆ ਘਰਾਂ ਨੂੰ, ਮਤਲਬ ਕਿ ਜਿਨ੍ਹਾਂ ਦਾ ਲਗਜ਼ਰੀ ਲਾਈਫ ਸਟਾਈਲ ਹੈ, ਉਹ ਵੀ ਜਾ ਕੇ ਸੜਕਾਂ ਤੇ ਬੈਠੇ। ਇੱਕ ਨਵੀਂ ਚੀਜ਼ ਹੈ, ਪਾਰਟੀਆਂ ਆਪਣੀ ਥਾਂ ਤੇ ਨੇ, ਸੰਗਠਨ ਆਪਣੀ ਥਾਂ ਤੇ ਨੇ, ਵਿਚਾਰਧਾਰਾ ਆਪਣੀ ਥਾਂ ਤੇ ਆ। ਇੱਕ ਸਮੂਹਿਕ ਲੜਾਈ ਜਿਹੜੀ ਸੜਕਾਂ ਤੇ ਦੇਖਣ ਨੂੰ ਮਿਲ ਰਹੀ ਹੈ, ਤਾਂ ਉਹਨੂੰ ਇੱਕ ਰਿਸਪੌਂਸ ਵੀ ਬੜਾ ਮੈਂ ਕਹੂੰਗਾ ਕਿ ਵਧੀਆ ਭੱਜਿਆ ਮਿਲ ਰਿਹਾ ਹੈ। ਕੋਈ ਵੀ ਨਹੀਂ ਤੇ ਇੰਨੀ ਦੇਰ ਤੱਕ ਐਜੀਟੇਸ਼ਨ ਜਦੋਂ ਆਉਂਦਾ ਤੇ ਉਹ ਥੋੜ੍ਹਾ ਜਿਹਾ ਰੜਕਣ ਲੱਗ ਜਾਂਦਾ ਕਿ ਯਾਰ ਇਹ ਕੀ ਕਰਦੇ, ਨਾਲ ਕੀ ਤਮਾਸ਼ਾ ਬਣਾ ਰੱਖਿਆ। ਇੱਕ ਆਮ ਬੰਦਾ ਇਸ ਸੋਚਣ ਲੱਗ ਜਾਂਦਾ ਕਿ ਸਾਨੂੰ ਤਾਂ ਬੜੀ ਤਕਲੀਫ ਆ। ਪਰ ਇਹ ਜਿਹੜਾ ਜਿਸ ਤਰੀਕੇ ਨਾਲ ਚੱਲਦਾ ਪਿਆ ਔਰ ਜਿਸ ਤਰੀਕੇ ਨਾਲ ਸਮਝਾਇਆ ਜਾ ਰਿਹਾ, ਜਿਸ ਤਰੀਕੇ ਨਾਲ ਵੈਸੇ ਪੰਜਾਬੀ ਮੀਡੀਆ ਦਾ ਰੋਲ ਦੇਖਿਆ, ਉਹ ਜੋ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਸਾਡੀ ਆਰਥਿਕਤਾ ਦਾ ਲੱਕ ਤੋੜਨ ਦਾ ਯਤਨ ਹੈ। ਇਹਨੂੰ ਰਲ ਮਿਲ ਕੇ ਉਹ ਰੋਕਣ ਦਾ ਸਾਨੂੰ ਤਹਈਆ ਕਰਨਾ ਪਊਗਾ। ਤੇ ਇਹਦੇ ਵਿੱਚ ਇੱਕ ਅੱਜ ਸੈਡ ਨਿਊਜ਼ ਵੀ ਆਈ ਹੈ ਸਾਰੇ ਪ੍ਰਕਰਣ ਦੇ ਵਿੱਚ ਕਿ ਧਰਨੇ ਦੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਵੀ ਦਮ ਤੋੜ ਦਿੱਤਾ ਹੈ। ਇਹ ਘਟਨਾ ਹੈਗੀ ਆ ਬਲਾਡੇ ਦੀ, ਜਿਹਨੂੰ ਆਪਾਂ ਬੁੱਢਲਾ ਡਾਡੀ ਕਹਿ ਦਿੰਦੇ ਹਾਂ। ਤਾਂ ਉੱਥੇ ਪਿੰਡ ਬਰੇ ਦੀ ਇੱਕ ਵਸਨੀਕ ਸੀ ਬੀਬੀ ਤੇਜ ਕੌਰ, ਜਿਹਨਾਂ ਦੀ ਏਜ 83 ਸਾਲ ਸੀਗੀ। ਤਾਂ ਉਸਨੇ ਦਮ ਤੋੜ ਦਿੱਤਾ, ਕਿਤੇ ਡਿੱਗ ਪਈ ਰੇਲਵੇ ਟਰੈਕ ਤੇ ਉਸ ਤੋਂ ਬਾਅਦ ਉਹਦੀ ਜਾਨ ਨਿਕਲ ਗਈ ਆ। ਲਾਸ਼ ਉਹਨਾਂ ਨੇ ਆਖਿਆ ਕਿ ਉਦੋਂ ਤੱਕ ਅਸੀਂ ਸਿਖਾ ਤੱਕ ਨਹੀਂ ਲੈ ਕੇ ਜਾਵਾਂਗੇ ਜਦੋਂ ਤੱਕ ਤੁਸੀਂ ਮੁਆਵਜ਼ਾ ਵਗੈਰਾ ਨਹੀਂ ਦਿੰਦੇ। ਤਾਂ ਇਸ ਘੋਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਤੀਸਰੀ ਜਾਨ ਚਲੀ ਗਈ ਆ। ਵੈਸੇ ਇੱਕ ਗੱਲ ਆ ਕਿ ਦੇਖਣਾ ਪਊਗਾ ਬਜ਼ੁਰਗਾਂ ਦਾ ਹੌਸਲਾ ਤੇ ਬਹੁਤ ਠਾਠਾ ਮਾਰਦਾ ਪਿਆ ਹੈ ਜੋਸ਼ ਜਿਹੜਾ ਉਹਨਾਂ ਦਾ। ਪਰ ਇਸ ਉਮਰ ਦੇ ਜਿਹੜੇ ਹੈਗੇ ਆ ਬਿਰਧ, ਉਹਨਾਂ ਨੂੰ ਇਸ ਤਰ੍ਹਾਂ ਰੇਲਵੇ ਟਰੈਕ ਤੇ ਇਹ ਵੀ ਆਪਣੇ ਆਪ ਦੀ ਸੋਚ ਕਰਦਾ। ਉਹਨਾਂ ਦਾ ਜਜ਼ਬਾ ਤੇ ਹੈ ਕਿ ਜਿਹੜੇ ਕਾਫੀ ਜ਼ਿਆਦਾ ਏਜ ਹੋ ਜਾਂਦੇ ਆ ਬਜ਼ੁਰਗ, ਕਿ ਗਰਮੀ ਵੀ ਕਾਫੀ ਹੈ, ਫਿਰ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਵਾਕਿਆ ਪੇਸ਼ ਆ ਜਾਂਦਾ ਤਾਂ ਬਹੁਤ ਔਖਾ ਹੋ ਜਾਂਦਾ। ਤੇ ਇਹ ਜਿਹੜੇ ਹੈਗੇ ਆ ਪ੍ਰੋਟੈਕਟਰ, ਉਹਨਾਂ ਦੇ ਜਿਹੜੇ ਮੌਤ ਬਾਰੇ ਉਹਨਾਂ ਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ, ਕਿਉਂਕਿ ਕਿਸੇ ਨੂੰ ਤੁਸੀਂ ਮਨਾ ਤੇ ਕਰ ਨਹੀਂ ਸਕਦੇ। ਜਦੋਂ ਲੜਾਈ ਹੁੰਦੀ ਹੁਣ ਤੇ ਸਾਡੇ ਬੱਚੇ ਵੀ ਤੁਰੇ ਫਿਰਦੇ ਝੰਡਾ ਚੁੱਕ ਕੇ, ਉਹਨਾਂ ਨੂੰ ਆਖੋਗੇ ਉਹ ਕਹਿੰਦੇ ਕਿ ਨਹੀਂ ਅਸੀਂ ਵੀ ਜਾਣਾ, ਤਾਂ ਤੁਸੀਂ ਉਹਨਾਂ ਨੂੰ ਚਾਹ ਕੇ ਵੀ ਨਹੀਂ ਰੋਕ ਸਕਦੇ ਜਦੋਂ ਉਹਨਾਂ ਦਾ ਜਜ਼ਬਾ ਦੇਖਦੇ ਆ। ਤਾਂ ਇਹ ਜ਼ਰੂਰ ਸੋਚਣ ਵਿਚਾਰਨ ਦਾ ਵਿਸ਼ਾ ਰਹੇਗਾ। ਖੈਰ ਬਾਕੀ ਜੋ ਵੀ ਹੈ, ਅੱਜ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਫਿਰ ਅਹਿਸਾਸ ਹੋਇਆ ਸਭ ਨੂੰ ਕਿ ਜਿਹੜੀ ਪੀੜ ਆ ਉਹ ਸਾਡੀ ਸਾਰਿਆਂ ਦੀ ਸਾਂਝੀ ਹੈ। ਇਹ ਨਹੀਂ ਹੈ ਕਿ ਕਿਸਾਨ ਦੀ ਆ, ਤਾਂ ਜਿਹੜੇ ਦੂਸਰੇ ਲੋਕ ਆਮ ਲੋਕ ਹੈ ਜਿਹੜੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਹੈ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਕਿਸਾਨਾਂ ਵੱਲੋਂ ਜਿਹੜੀਆਂ ਕੌਲਾਂ 'ਤੇ ਖਾਦਾਂ ਲਿਆਉਣ ਵਾਲੀ ਮਾਲ ਗੱਡੀ ਨੂੰ ਛੂਟ ਦੇਣ ਦਾ ਐਲਾਨ। ਹਾਂਜੀ ਦੇਖੋ, ਇਹ ਨਾ ਅੱਜ ਆਈ ਆ ਖਬਰ ਮੇਰੇ ਖਿਆਲ ਦੇ ਨਾਲ ਜਗਬਾਣੀ ਵਾਲਿਆਂ ਨੇ, ਜਿਹੜਾ ਉਹਨਾਂ ਦਾ ਵੈਬ ਪੋਰਟਲ ਚੱਲਦਾ ਹੈ, ਕਾਫੀ ਫਾਸਟ ਖਬਰਾਂ ਦਿੰਦੇ ਆ, ਤੇਜ਼ ਖਬਰਾਂ ਦਿੰਦੇ ਆ। ਕਈ ਵਾਰ ਬਹੁਤ ਜ਼ਿਆਦਾ
ਉਹਨਾਂ ਦੀ ਕਾਹਲੀ ਹੁੰਦੀ ਹੈ ਖਬਰਾਂ ਦੇਣ 'ਚ, ਤਾਂ ਉਹਨਾਂ ਨੇ ਇਹ ਖਬਰ ਜਿਹੜੀ ਛਾਇਆ ਕੀਤੀ ਆ ਕਿਸ ਦੇ ਹਵਾਲੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ। ਤਾਂ ਉਹ ਪੰਜਾਬ ਪ੍ਰਧਾਨ ਹੈ ਜਗਜੀਤ ਸਿੰਘ ਡੱਲੇਵਾਲ, ਬੜੇ ਤੇਜ਼ ਤਰਾਰ ਬੜੇ ਜੋਸ਼ੀਲੇ ਬੁਲਾਰੇ ਆ, ਉਹਦੇ ਹੋਣ ਤੇ ਮਾਈਕ ਜਿਹੜਾ ਫਟਣ ਤੱਕ ਜਾਂਦਾ ਹੈ। ਬਹੁਤ ਜ਼ਬਰਦਸਤ ਸਪੀਚ ਹੁੰਦੀ ਹੈ ਉਹਨਾਂ ਦੀ, ਖਾਸ ਤੌਰ ਤੇ ਜਦੋਂ ਨੌਜਵਾਨਾਂ ਦੇ ਮੁਖਾਤਬ ਹੁੰਦੇ ਆ ਤਾਂ ਬੜੀ ਇੱਕ ਜਿੱਦਾਂ ਕਹਿ ਲਈਏ ਨਾ ਕਿ ਬੜੀ ਜ਼ਬਰਦਸਤ ਸਾਂਝ ਪਾ ਲੈਂਦੇ ਆ ਦੂਸਰੀ ਪੀੜ੍ਹੀ ਦੇ ਨਾਲ। ਖਾਸੀਅਤ ਹੈ ਉਹਨਾਂ ਦੀ ਸਪੀਚ ਦੀ। ਤਾਂ ਉਹਨਾਂ ਨੇ ਸਮਰਾਲਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਆ ਤਾਂ ਉਹਨਾਂ ਨੇ ਇਹ ਗੱਲ ਆਖੀ ਆ ਕਿ ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਇਹ ਸੁਨੇਹਾ ਭੇਜਦੇ ਹਾਂ ਕਿ ਜੇਕਰ ਸਰਕਾਰ ਬਿਜਲੀ ਘਰਾਂ ਲਈ ਕੋਲਾ ਲਿਆਉਣਾ ਚਾਹੁੰਦੀ ਹੈ ਤਾਂ ਕਿਸਾਨ ਖੁਦ ਇਹਨਾਂ ਮਾਲ ਗੱਡੀਆਂ ਨੂੰ ਸਾਰੇ ਟਰੈਕਾਂ ਤੋਂ ਅੱਗੇ ਲੰਘਾ ਦੇਣਗੇ। ਬਹੁਤ ਵੱਡੀ ਗੱਲ ਹੈ। ਕਿਉਂ? ਅੱਜ ਸਵੇਰੇ ਕਿਉਂ ਹੀ ਲੋਕਾਂ ਨੇ ਅੱਖ ਖੋਲ੍ਹੀ, ਅੱਖ ਖੋਲ੍ਹਣ ਤੋਂ ਬਾਅਦ ਅੱਜ ਕੱਲ੍ਹ ਮੋਬਾਇਲ ਖੁੱਲ੍ਹਦਾ, ਦੂਜੀ ਚੀਜ਼ ਜੇ ਕੋਈ ਖੁੱਲ੍ਹਦੀ ਹੈ ਤਾਂ ਮੋਬਾਇਲ ਖੁੱਲ੍ਹਦਾ, ਤੇ ਫਿਰ ਉਸ ਤੋਂ ਬਾਅਦ ਜਦੋਂ ਅਖਬਾਰ ਖੁੱਲ੍ਹਿਆ ਤਾਂ ਲੋਕਾਂ ਦਾ ਕਪਾਟ ਵੀ ਖੁੱਲ੍ਹਿਆ ਕਿਉਂਕਿ ਉਹਦੇ ਵਿੱਚ ਖਬਰ ਜਿਹੜੀ ਸੀ ਹੈਡਿੰਗ ਸੀ ਜ਼ਿਆਦਾਤਰ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਉਹ ਸੀਗੀ ਕਿ ਪੰਜਾਬ ਦੇ ਜਿੰਨੇ ਵੀ ਥਰਮਲ ਪਲਾਂਟ ਹੈ ਉਹਨਾਂ ਸਾਰਿਆਂ ਦੇ ਵਿੱਚ ਕੋਲਾ ਜਿਹੜਾ ਆ ਉਹ 2 ਦਾ ਜਾਂ ਕਿਤੇ 4 ਦਿਨ ਦਾ ਹੀ ਰਹਿ ਗਿਆ, ਮਤਲਬ ਕਿ 2-4 ਦਿਨ ਦਾ ਹੀ ਸਟਾਕ ਰਹਿ ਗਿਆ, ਬਾਕੀ ਸਾਰਾ ਖਤਮ ਹੋ ਗਿਆ ਕਿ ਪੰਜਾਬ ਜਿਹੜਾ ਆ ਉਹ ਬਲੈਕ ਆਊਟ ਦਾ ਵੀ ਸਾਹਮਣਾ ਕਰ ਸਕਦਾ ਹੈ। ਤਾਂ ਜਦੋਂ ਇਹ ਚੀਜ਼ ਫਿਰ ਲੋਕਾਂ ਤੱਕ ਪਹੁੰਚੀ, ਲੋਕ ਵੀ ਚਿੰਤਤ ਹੋਏ। ਹਾਲਾਂਕਿ ਲੋਕਾਂ ਦਾ ਜਿਹੜਾ ਜੋਸ਼ ਆ ਕੁਛ ਇਸ ਤਰ੍ਹਾਂ ਦਾ ਆ, ਅਗਲਾ ਕਹਿੰਦਾ ਕਿ ਕੋਈ ਗੱਲ ਨਹੀਂ ਹੈ ਯਾਰ, ਜੇ ਉਹ ਟ੍ਰੇਨਾਂ ਤੇ ਟ੍ਰੇਨਾਂ ਦੀਆਂ ਪਰੜੀਆਂ ਤੇ ਬੈਠੇ ਆ ਜਾਂ ਉੱਥੇ ਰਾਤ ਕੱਟ ਰਹੇ ਨੇ ਜਾਂ ਤਿੱਖੜ ਦੁਪਹਿਰੇ ਚੱਲ ਰਹੇ ਨੇ ਤਾਂ ਫਿਰ ਅਸੀਂ ਵੀ ਇੰਨੀ ਕੋਈ ਤਕਲੀਫ ਕਿਤੇ 2-4 ਦਿਨ ਚੱਲ ਲਵਾਂਗੇ। ਪਰ ਗੱਲ 2-4 ਦਿਨ ਦੀ ਨਹੀਂ ਹੈ ਨਾ, ਗੱਲ ਇਸ ਤੋਂ ਅੱਗੇ ਚੱਲ ਜਾਏਗੀ। ਕਿਉਂ? ਕਿਉਂਕਿ ਸਾਡਾ ਸੀਮੈਂਟ ਦਾ ਸਟਾਕ ਜੇ ਮੁੱਕੇਗਾ ਤਾਂ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਜਾਣੀ ਹੈ, ਕੰਸਟਰਕਸ਼ਨ ਦਾ ਕੰਮ ਵੀ ਰੁਕੇਗਾ, ਬਹੁਤ ਕੁਛ ਹੋਏਗਾ ਕਿਉਂਕਿ ਸਾਡੇ ਕੋਲ ਇਹਨਾਂ ਚੀਜ਼ਾਂ ਦਾ ਹਮੇਸ਼ਾ ਤੋਂ ਸਟਾਕ ਜਿਹੜਾ ਉਹ ਲਿਮਟਡ ਰਹਿੰਦਾ ਹੈ। ਇਸ ਵਿੱਚ ਸੋਚਣਾ ਪਏਗਾ। ਫਿਰ ਦੂਜੀ ਚੀਜ਼ ਹੈ ਕਿ ਪੈਟਰੋਲ ਡੀਜ਼ਲ ਜਿਹੜਾ ਉਹ ਵੀ ਤੁਹਾਨੂੰ ਵੇਖਣਾ ਪਵੇਗਾ ਕਿ ਉਹਦੀ ਸਪਲਾਈ ਬਹਾਲ ਰਹਿੰਦੀ ਹੈ ਜਾਂ ਕਿਤੇ ਉਹਦੇ 'ਚ ਵੀ ਰਿਸਕ ਆਉਂਦਾ ਕਿਉਂਕਿ ਕੱਲ੍ਹ ਨੂੰ ਹਰਿਆਣੇ 'ਚ ਵੀ ਕੁਛ ਨਾ ਕੁਛ ਵਾਪਰ ਸਕਦਾ। ਅੱਜ ਤੇ ਚਲੋ ਮੰਨ ਲਓ ਉੱਧਰੋਂ ਟੈਂਕਰ ਆ ਜਾਂਦੇ ਆ, ਕੱਲ੍ਹ ਨੂੰ ਥੋੜ੍ਹੀ ਇੱਧਰੋਂ ਵੀ ਸਮੱਸਿਆ ਆ ਸਕਦੀ ਆ। ਫਿਰ ਤੀਜੀ ਚੀਜ਼ ਹੈ ਖਾਦ ਦੀ ਕਿੱਲਤ ਦਾ ਵੀ ਅੱਗੇ ਹੋਣਾ ਰੋਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਵਾਪਰ ਸਕਦਾ ਸਾਰਾ ਕੁਛ। ਤਾਂ ਇਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਕੋਲੇ ਵਾਲੀਆਂ ਗੱਡੀਆਂ ਦਾ ਭਾਈ ਕੋਈ ਗੱਲ ਨਹੀਂ ਹੈ ਕਿਉਂਕਿ ਲੰਮਾ ਐਜੂਕੇਸ਼ਨ ਚੱਲਣਾ ਹੈ। ਇਹ ਜਾਣਦੇ ਆ, ਬਹੁਤ ਪੁਰਾਣੇ ਲੀਡਰ ਆ, ਘਾਹ ਲੀਡਰ ਆ, ਇਹਨਾਂ ਨੂੰ ਪਤਾ ਕਿ ਗੱਲ ਜਿਹੜੀ ਆ ਉਹ ਲੰਮੀ ਜਾਣੀ ਆ ਤਾਂ ਸਾਨੂੰ ਇੰਨੀ ਕੁ ਛੋਟ ਤੇ ਦੇਣੀ ਪੈਣੀ ਹੈ। ਲੋਕ ਚਲੋ 2 ਦਿਨ 4 ਦਿਨ ਬਿਜਲੀ ਤੋਂ ਬਗੈਰ, ਬੱਤੀ ਤੋਂ ਬਗੈਰ ਸਾਰ ਲੈਣਗੇ। ਹੁਣ ਹਰੇਕ ਬੰਦਾ ਜਨਰੇਟਰ ਨਹੀਂ ਚਲਾ ਸਕਦਾ। ਹਰ ਗਰੀਬ ਬੰਦਾ ਜਿਹੜਾ ਰਾਤ ਨੂੰ ਥੋੜ੍ਹਾ ਜਿਹਾ ਔਖਾ ਹੋਊਗਾ ਤਾਂ ਕਿਤੇ ਨਾ ਕਿਤੇ ਉਹ ਫਿਰ ਗੱਲ ਜਿਹੜੀ ਆ ਵਿਰੋਧ ਦੇ ਵਿੱਚ ਵੀ ਜਾਂਦੀ ਹੈ। ਜਥੇਬੰਦੀਆਂ ਸੋਚ ਲੈਂਦੀਆਂ ਬਹੁਤ ਹੰਢੇ ਹੋਏ ਖਿਡਾਰੀ ਨੇ ਸਾਰੇ ਇਹਨਾਂ ਦੇ ਜਿਹੜੇ ਮੋਹਤਵਾਰ ਆ। ਦੂਜੀ ਚੀਜ਼ ਇਹ ਹੈ ਕਿ ਫਿਰ ਤੁਹਾਡੀ ਇੰਡਸਟਰੀ ਪ੍ਰਭਾਵਿਤ ਹੋਏਗੀ ਨਾ, ਤੁਹਾਡਾ ਉਦਯੋਗ ਵੀ ਪ੍ਰਭਾਵਿਤ ਹੋਏਗਾ, ਤੁਹਾਡੇ ਜਿਹੜੇ ਸੰਸਥਾਨ ਨੇ ਕੱਲ੍ਹ ਨੂੰ ਉਹਨਾਂ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆਏਗੀ। ਸੋ ਇਸ ਕਰਕੇ ਸ਼ਾਇਦ ਡੱਲੇਵਾਲ ਸਾਹਿਬ ਨੇ ਗੱਲ ਜਿਹੜੀ ਹੈ ਸਮਝੀ ਹੈ ਕਿਉਂਕਿ ਉਹ ਬਹੁਤ ਵੱਡੇ ਆਗੂ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਬਿਆਨ ਜੀ ਆਪਣੇ ਪੱਤਰ ਤੇ ਦੇਤਾ ਹੋਊਗਾ, ਕਿਤੇ ਨਾ ਕਿਤੇ ਇਹਨਾਂ ਦੀ ਆਪਸ ਦੇ ਵਿੱਚ ਗੱਲ ਹੋਈ ਹੋਏਗੀ। ਹਾਲਾਂਕਿ ਪੁਸ਼ਟੀ ਹੋਣੀ ਬਾਕੀ ਆ ਕਿ ਸਾਰੀਆਂ ਜਿਹੜੀਆਂ ਇਸ ਵੇਲੇ ਸੰਘਰਸ਼ਸ਼ੀਲ ਧਿਰਾਂ ਨੇ ਉਹ ਇਹਦੇ ਤੇ ਆਮ ਸਹਿਮਤੀ ਬਣਾਉਂਦੀਆਂ ਜਾਂ ਕੋਈ ਕੰਟਰਾਡਿਕਟ ਵਿਚਾਰ ਵੀ ਰੱਖਦਾ ਵਿੱਚ ਕਿ ਨਹੀਂ ਯਾਰ ਚੱਲਣ ਦੇ ਉਹ ਕੰਮ ਹੁਣ ਚੱਲੀ ਜਾਂਦਾ। ਪਰ ਮੇਰੇ ਖਿਆਲ ਦੇ ਨਾਲ ਜੇ ਛੋਟ ਦੇ ਵੀ ਦੇਣਗੇ ਨਾ, ਅੱਜ ਦੀ ਘੜੀ ਲੋਕ ਜਿਹੜੇ ਆ ਉਹ ਇਹ ਨਹੀਂ ਗਾ ਕਿ ਬਿੱਲਾ ਲਾ ਦੇਣਗੇ ਕਿ ਹਾਂਜੀ ਇਹ ਵਿਕ ਗਏ ਆ ਫਲਾਨ ਟੰਕਾ। ਉਹ ਸਭ ਨੂੰ ਪਤਾ ਲੱਗ ਰਿਹਾ, ਸਭ ਨੂੰ ਸਮਝ ਲੱਗ ਰਹੀ ਆ ਕਿ ਸੇਕ ਤੇ ਦਿੱਲੀ ਤੱਕ ਜਾ ਰਿਹਾ, ਹੌਲੇ ਹੌਲੇ ਪੋਲੇ ਪੋਲੇ। ਪਰ ਸਾਨੂੰ ਆਪਣੀ ਇਕੋਨਮੀ ਦਾ ਵੀ ਖਿਆਲ ਰੱਖਣਾ ਪਊਗਾ, ਆਪਣੇ ਲੋਕਾਂ ਦਾ ਵੀ ਖਿਆਲ ਰੱਖਣਾ ਪਊਗਾ। ਹਾਂ, ਜਿਹੜੀ ਗੁਆਂਢੀ ਸਟੇਟ ਆ ਉਹਨਾਂ ਦੇ ਲੋਕਾਂ ਦਾ ਵੀ ਖਿਆਲ ਰੱਖਣਾ ਪਊਗਾ ਕਿ ਕਿਤੇ ਇਹ ਨਾ ਹੋਵੇ ਕਿ ਸਾਡੇ ਐਜੂਕੇਸ਼ਨ ਦੇ ਨਾਲ ਉਹਨਾਂ ਨੂੰ ਕੋਈ ਵਿਪਤਾ ਜਿਹੜੀ ਆ ਉਹ ਵੱਖਰੀ ਕਰਨੀ ਪਵੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਮਾਮ ਚੀਜ਼ਾਂ ਨੇ ਉਹ ਇਹ ਵਿਚਾਰ ਕੇ ਹੀ ਚੱਲ ਰਹੇ ਹੋਣਗੇ। ਸੋ ਡੱਲੇਵਾਲ ਜੀ ਦਾ ਜਿਹੜਾ ਬਿਆਨ ਆ ਉਹਨੂੰ ਆਪਾਂ ਇਹ ਨਹੀਂ ਮੰਨ ਸਕਦੇ ਕਿ ਕਿਸੇ ਦਾ ਵਿਅਕਤੀਗਤ ਬਿਆਨ ਆ ਗਿਆ ਜੀ। ਹਾਲੇ ਜਿਹੜੀ ਕੋਈ ਰਾਏ ਮਸ਼ਵਰੀ ਉਹਨਾਂ ਦੀ ਹੋਣੀ ਬਾਕੀ ਆ। ਤਾਂ ਮੇਰੇ ਜਾ ਕੇ ਤਾਂ ਇਹੋ ਲੱਗਦਾ ਕਿ ਇਹਨਾਂ ਨੇ ਅੰਦਰ ਖਾਤੇ ਮਨ ਬਣਾ ਲਿਆ ਕਿਉਂਕਿ ਕੈਪਟਨ ਨੇ ਵੀ ਅਪੀਲ ਕੀਤੀ ਸੀ, ਉਹਨਾਂ ਦੇ ਜਿਹੜੇ ਹੋਰ ਸਲਾਹਕਾਰ ਆ ਸ਼ਾਇਦ ਸੰਦੀਪ ਸਿੰਘ ਸੰਧੂ ਦਾ ਵੀ ਪੱਤਰ ਆਇਆ, ਹੋਰ ਵੀ ਅਪੀਲਾਂ ਆਈਆਂ ਨੇ ਕਿ ਤੁਸੀਂ ਕਿਰਪਾ ਕਰਕੇ ਘੱਟੋ ਘੱਟ ਬਿਜਲੀ ਵਾਸਤੇ ਕੋਲਾ ਜਿਹੜਾ ਇਹ ਆਉਣਗੇ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਜਾਈਏ, ਪੰਜਾਬ ਬੰਦ ਦਾ ਐਲਾਨ ਹੋਇਆ ਹੈ, ਹੁਣ ਕਹਿੰਦੇ ਆਵਾਜਾਈ ਠੱਪ ਰਹੇਗੀ।
ਹਾਂਜੀ, ਪੰਜਾਬ ਬੰਦ ਦੀ ਇਹ ਕਾਲ ਜਿਹੜੀ ਆ ਇਹ ਸ਼ਾਇਦ ਕਿਸਾਨਾਂ ਵੱਲੋਂ ਨਹੀਂ ਹੈ। ਹੂੰ। ਇਹ ਗੱਲ ਨੋਟ ਕਰਨ ਵਾਲੀ ਆ। ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਹੋਇਆ ਸੀ, ਤੁਹਾਨੂੰ ਯਾਦ ਹੋਣਾ। ਜੀ ਤਾਂ ਜੀ। ਉਹਦੇ ਵਿੱਚ ਕੀ ਆ ਕਿ ਕੁਝ ਜਥੇਬੰਦੀਆਂ ਨੇ ਇਸ ਮੁਤਲਕ ਕਾਲ ਕੀਤੀ ਆ, ਇੱਕ ਸੰਘਰਸ਼ ਸ਼ੁਰੂ ਕੀਤਾ ਹੈ। ਤਾਂ ਉਹਨਾਂ ਦੀ ਇਹ ਕਾਲ ਆ ਕਿ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਭਰ ਵਿੱਚ ਜਾਮ ਲਾਏ ਜਾਣਗੇ। ਤਾਂ ਇਸ ਬੰਦ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਵੀ ਹੈ ਔਰ ਭਾਰਤੀ ਜਨਤਾ ਪਾਰਟੀ ਵੀ ਹੈ। ਦਿਲਚਸਪ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਚੱਲ ਰਹੇ ਆ ਔਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਖੁਦ ਪ੍ਰੋਟੈਸਟ ਦੇ ਵਿੱਚ ਉਤਰਨ ਜਾ ਰਹੀ ਹੈ ਕੱਲ ਨੂੰ। ਪਰ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਸੰਤ ਸਮਾਜ ਵੀ ਆ ਰਿਹਾ ਹੈ। ਇੱਕ ਬੜੀ ਵਿਚਿੱਤਰ ਜੀ ਗੱਲ ਬਣਦੀ ਜਾ ਰਹੀ ਹੈ। ਇਹ ਬੜੀ ਵਿਚਿੱਤਰ ਜੀ ਗੱਲ ਬਣਦੀ ਜਾਈ ਹੈ ਕਿ ਹੁਣ ਇਸ ਵੇਲੇ ਸੰਤ ਸਮਾਜ ਵੀ ਇਸ ਐਜੀਟੇਸ਼ਨ ਚ ਆ ਰਿਹਾ ਹੈ, ਜੋ ਕਿ ਸਾਧੂ ਸਿੰਘ ਧਰਮਸੋਤ ਦੇ ਅਗੇਂਸਟ ਆ, ਉਹਦੇ ਵਿਰੁੱਧ ਆ। ਮੰਗ ਇਹੋ ਹੀ ਆ ਕਿ ਸਮਾਜਿਕ ਨਿਆਂ ਤੇ ਜੋ ਸਸ਼ਕਤੀਕਰਨ ਮੰਤਰੀ ਹੈ ਸਾਧੂ ਸਿੰਘ ਧਰਮਸੋਤ, ਉਹ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਜਾਂ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਤਾਂ ਹੁਣ ਇਹਦੇ ਵਿੱਚ ਦੇਖੋ ਗੱਲ ਜਿਹੜੀ ਵੇਖਣ ਨੂੰ ਜਾਪਦੀ ਆ, ਜਿੱਦਾਂ ਅਕਾਲੀ ਦਲ ਵੀ ਇਸ ਮੰਗ ਨੂੰ ਬਹੁਤ ਜ਼ੋਰ ਸ਼ੋਰ ਨਾਲ ਚੁੱਕ ਰਿਹਾ ਹੈ। ਫਿਰ ਇਸ ਤੋਂ ਇਲਾਵਾ ਜਿਹੜੇ ਹੈਗੇ ਅਨੁਸੂਚਿਤ ਜਾਤੀ ਗੱਠਜੋੜ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਪ, ਉਹ ਇਸ ਸਾਰੇ ਮਤਲਬ ਕਿ ਐਜੀਟੇਸ਼ਨ ਦੇ ਕਰਤਾ ਨੇ। ਆਮ ਆਦਮੀ ਪਾਰਟੀ ਆ ਗਈ, ਭਾਰਤੀ ਜਨਤਾ ਪਾਰਟੀ ਆ ਗਈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਤੇ ਨਾ ਕਿਤੇ ਦਲਿਤਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਜਾਂ ਦਲਿਤਾਂ ਦੇ ਨਾਲ ਖੜਨ ਦਾ ਉਹਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਕਿਉਂਕਿ ਸਮੀਕਰਨ ਬਣ ਰਹੇ ਨੇ ਇੱਥੇ। ਮੈਂ ਜਿਹੜੇ ਹੈਗੇ ਆ ਨਾ ਗੜੀ ਸਾਹਿਬ ਬਸਪਾ ਦੇ ਜਿਹੜੇ ਪ੍ਰਧਾਨ ਆ ਪੰਜਾਬ ਦੇ, ਮੈਂ ਉਹਨਾਂ ਦੀਆਂ ਇੰਟਰਵਿਊਆਂ ਦੇਖੀਆਂ ਖਾਸ ਚੈਨਲ ਤੇ, ਖਾਸ ਤੋਂ ਭਾਵੇਂ PTC। ਹੁਣ PTC ਤੇ ਜਦੋਂ ਇਸ ਤਰ੍ਹਾਂ ਲੀਡਰ ਦਾ ਆਉਣਾ ਔਰ ਅਕਾਲੀ ਦਲ ਪ੍ਰਤੀ ਉਹਨਾਂ ਦਾ ਜੇ ਕਹੀਏ ਕਿ ਰੁਝਾਨ ਜਿਹੜਾ ਸਾਫ਼ ਤੌਰ ਤੇ ਨਜ਼ਰ ਆਇਆ ਜਾਂ ਉਹਨਾਂ ਦਾ ਉਲਾਰ ਸਾਫ਼ ਤੌਰ ਤੇ ਨਜ਼ਰ ਆਇਆ ਉਸ ਇੰਟਰਵਿਊ ਦੇ ਵਿੱਚ, ਘੱਟੋ ਘੱਟ ਮੈਨੂੰ ਜਿਸ ਤਰ੍ਹਾਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਅਸੀਂ ਪਿੱਛੇ ਇਸ ਸਮੇਂ ਦੇ ਵਿੱਚ ਤੇ ਅਸੀਂ ਅਲਾਇੰਸ ਕੀਤੇ ਹੋਏ ਆ ਨਾਲ। ਉਹਨਾਂ ਨੇ ਦੱਸਿਆ ਕਿ ਸਾਡੀ ਸਟਰੈਂਥ ਹੈ, ਸਾਡੀਆਂ ਇਕਾਈਆਂ ਇਸ ਤਰ੍ਹਾਂ। ਤੇ ਇੱਕ ਕਿਤੇ ਨਾ ਕਿਤੇ ਵੀ ਸਮੀਕਰਨ ਬਣ ਸਕਦਾ ਆ ਕਿ ਭਾਜਪਾ ਨੂੰ ਵੀ ਸਾਥੀ ਦੀ ਤਲਾਸ਼ ਹੈ, ਭਾਜਪਾ ਨੂੰ ਵੀ ਸਾਥੀ ਦੀ ਤਲਾਸ਼ ਹੈ। ਦੇਖੋ ਕਿ ਕਿਉਂਕਿ ਉਹਨਾਂ ਦੇ ਨਾਲ ਅਲਾਇੰਸ ਪਾਰਟਨਰ ਜਿਹੜਾ ਆ ਅਕਾਲੀ ਦਲ ਬਾਦਲ, ਉਹ ਤੇ ਹੁਣ ਲੱਗਦਾ ਨਹੀਂ ਕਿ ਨੇੜਲੇ ਸਮੇਂ ਦੇ ਵਿੱਚ ਜਾ ਖਲੂਗਾ। ਫਿਰ ਇਸ ਤੋਂ ਇਲਾਵਾ ਢੀਂਡਸੇ ਵੀ ਉਦੋਂ ਤੱਕ ਨਹੀਂ ਖਲੋ ਸਕਦੇ ਜਦੋਂ ਤੱਕ ਇਹ ਸਾਰਾ ਮਾਮਲਾ ਨਿਬੜਦਾ ਨਹੀਂ ਜਿਹੜਾ ਇਸ ਵੇਲੇ ਸੜਕਾਂ ਤੇ ਆ। ਇਸ ਤੋਂ ਇਲਾਵਾ ਸਿੱਧੂ ਦੀ ਵਾਪਸੀ ਵੀ ਬੜੀ ਔਖੀ ਆ। ਸਿੱਧੂ ਨੂੰ ਪਤਾ ਹੈ ਕਿ ਹੁਣ ਗੱਲਾਂ ਜਿਹੜੀਆਂ ਬੜੀਆਂ ਉਲਝ ਗਈਆਂ। ਜੇ ਮੈਂ ਛੜਾਪਾ ਮਾਰ ਕੇ ਦੁਬਾਰਾ ਭਾਰਤੀ ਜਨਤਾ ਪਾਰਟੀ 'ਚ ਜਾਣਾ ਤੇ ਗੱਲਾਂ ਉਹ ਜਿਹੜੀਆਂ ਮੈਂ ਕਮਾਈਆਂ ਨੇ ਆਪਣੇ ਹੱਕ ਦੇ ਵਿੱਚ, ਉਹ ਨਾਲ ਦੀ ਨਾਲ ਪਰਾਈਆਂ ਹੋ ਜਾਣਗੀਆਂ। ਨਾਲ ਦੀ ਨਾਲ ਲੋਕਾਂ ਨੇ ਮੈਨੂੰ ਖੰਡ ਪਾਉਣੀ ਸ਼ੁਰੂ ਕਰ ਦੇਣੀ, ਸ਼ੱਕਰ ਹੀ ਪਾਉਣਗੇ। ਇਹੋ ਜਿਹੇ ਬੰਦੇ ਮੁੜ ਕੇ ਸ਼ੱਕਰ ਪੈਂਦੀ, ਪਿਆਰ ਵੀ ਬਹੁਤ ਮਿਲਦਾ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਦਲਿਤ ਫਿਰਕਾ ਸਾਥ ਲੋੜੀਂਦਾ ਇਸ ਮਾਮਲੇ 'ਚ। ਜੇ ਹੋਰ ਦੂਸਰੀਆਂ ਧਿਰਾਂ ਸਮਝਨੇ ਅਕਾਲੀ ਦਲ ਦਾ ਕਹਿ ਰਿਹਾ ਕਿ ਉਹ ਵੀ ਇੱਕ ਸੰਭਾਵਨਾ ਦੇਖ ਰਿਹਾ, ਤਾਂ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ ਨੇ ਕਿਤੇ ਲੱਗਦਾ ਇਹੋ ਆ ਕਿ ਜਿਹੜਾ 2022 ਵਾਲਾ ਇਲੈਕਸ਼ਨ ਹੋਏਗਾ ਉਹਦੇ ਵਿੱਚ ਜਿਹੜੀ ਦਲਿਤ ਵੋਟ ਹੋਏਗੀ ਉਹਦਾ ਇੱਕ ਸਪੇਸ ਹੋਏਗਾ। ਜਦੋਂ ਵੀ ਇਸ ਤਰ੍ਹਾਂ ਦੀਆਂ ਫੋਰਸਿਸ, ਪੋਲੀਟੀਕਲ ਫੋਰਸਿਸ ਆਪਣਾ ਕੋਈ ਅਲਾਇੰਸ ਵਗੈਰਾ ਕਰਨਗੀਆਂ ਤਾਂ ਉਹਨਾਂ ਦੇ ਵਿੱਚ ਦਲਿਤ ਵੋਟ ਬੈਂਕ ਦਾ ਕਿਤੇ ਨਾ ਕਿਤੇ ਸਪੇਸ ਰਹੇਗਾ। ਜੀ ਜੀ। ਤੇ ਮਿੰਟੂ ਜੀ ਗੱਲ ਸਿੱਧੂ ਦੀ ਕਰ ਲਈਏ ਤੇ ਕਹਿੰਦੇ ਤਲਖੀ ਚਾਹੇ ਰੰਧਾਵੇ ਨੇ ਇਹ ਹੁਣ ਆਖਿਆ ਵੀ ਸਿੱਧੂ ਤਾਂ ਕਾਂਗਰਸੀ ਹੈ ਹੀ ਨਹੀਂ, ਇਹ ਤਾਂ ਮਾਈਗ੍ਰੇਟ ਹੋਇਆ ਲੀਡਰ ਆ, ਪ੍ਰਵਾਸੀ ਲੀਡਰ ਇੱਕ ਹਿਸਾਬ ਨਾਲ। ਦੇਖੋ ਗੱਲ ਇਹ ਆ ਕਿ ਹੁਣ ਇਹਨਾਂ ਨੇ ਆਪਸ ਦੇ ਵਿੱਚ ਇਹੀ ਖੇਖਰਾਪਾ ਕਰਨਾ ਆ, ਇਹੀ ਹੁਣ ਇਹਨਾਂ ਨੇ ਕੁੱਕੜ ਖੇਡ ਆਉਣੀ ਆ। ਕਿਉਂਕਿ ਸਿੱਧੂ ਨੇ ਆਪਣਾ ਤੀਰ ਚੱਲ ਦਿੱਤਾ ਆ। ਸਿੱਧੂ ਨੂੰ ਵੀ ਪਤਾ ਸੀਗਾ ਕਿ ਇਸ ਤੋਂ ਬਾਅਦ ਇੰਨੀ ਕੁ ਮੇਰੇ ਨਾਲ ਹੋ ਜਾਣੀ ਆ। ਹੁਣ ਗੱਲ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਉਦਣ ਕੱਢ ਦਿੱਤਾ ਜਲੂਸ ਨਵਜੋਤ ਸਿੰਘ ਸਿੱਧੂ ਨੇ, ਬਾਕੀ ਝੂਠਾ ਮਾਰ ਦਿੱਤਾ। ਉਸ ਤੋਂ ਬਾਅਦ ਜਿਸ ਤਰ੍ਹਾਂ ਪਰਚੀ ਦਿੱਤੀ ਗਈ ਤੇ ਉਸ ਤੋਂ ਬਾਅਦ ਦਾ ਰਿਐਕਸ਼ਨ ਸੀ, ਬੋਡੀ ਲੈਂਗੁਏਜ ਜਾਂਦੀ ਸਿੱਧੂ ਦੀ, ਉਹ ਬੜੀ ਜ਼ਿਆਦਾ ਕਹੀਏ ਕਿ ਅਪਮਾਨਜਨਕ ਵੀ ਆ। ਜੇ ਤੁਸੀਂ ਦੇਖੋਗੇ ਇੱਕ ਲੀਡਰ ਦੇ ਤੌਰ ਤੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਨਜ਼ਦੀਕ ਵੀ ਦਿੱਤੀ ਆ ਸਿੱਧੂ ਨੇ, ਕਿਉਂਕਿ ਉਹਨਾਂ ਦੀ ਹਾਈ ਕਮਾਨ ਸਟੇਜ ਤੇ ਬੈਠੀ ਸੀਗੀ। ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਕਹਿੰਦਾ ਹੈ, ਉਹ ਕਹਿੰਦਾ ਕਿ ਇੱਕ ਦੀ ਜਿਹੜੀ ਗੱਲ ਤੁਸੀਂ ਕਹੀ ਆ ਇਹ ਤੇ ਮਾਈਗਰੈਂਟ ਬੰਦਾ ਕਾਂਗਰਸੀ ਹੈ ਹੀ ਨਹੀਂ ਹੈ, ਅਸੀਂ ਇਹਨੂੰ ਕਦੇ ਸਮਝਦੇ ਹੀ ਨਹੀਂ। ਦੂਜੀ ਗੱਲ ਉਹ ਕਹਿੰਦਾ
ਕਹਿੰਦਾ ਕਿ ਮੇਰੀ ਨਹੀਂ ਬੇਇੱਜ਼ਤੀ ਇਹਨੇ ਕੀਤੀ, ਅਸਲ ਦੇ ਵਿੱਚ ਬੇਇੱਜ਼ਤੀ ਇਹਨੇ ਕੀਤੀ ਆ ਹਾਈ ਕਮਾਂਡ ਦੀ, ਕਿਉਂਕਿ ਮੈਂ ਨਹੀਂ ਸੀ ਕਿਹਾ। ਉਹ ਕਹਿੰਦੇ ਕਿ ਮੈਨੂੰ ਜਦੋਂ ਇੱਕ ਵਾਰੀ ਕਿਹਾ ਗਿਆ ਕਿ ਜਾਂ ਪਰਚੀ ਫੜਾ ਕੇ ਆ ਵੀ ਟਾਈਮ ਜਿਹੜਾ ਨਿਸ਼ਚਿਤ ਕੀਤਾ ਬੁਲਾ ਰਿਹਾ ਦਾ ਟਾਈਮ ਲੱਗ ਰਿਹਾ ਵਾ, ਤੇ ਇਹ ਆਪਣੇ ਟਾਈਮ ਤੋਂ ਵੀ ਗਾਂਹ ਦੀ ਗਾਂਹ ਤੁਰਿਆ ਜਾਂਦਾ ਹੈ। ਤੇ ਜਦ ਮੈਂ ਨਾ ਕਰ ਦਿੱਤੀ ਇੱਕ ਵਾਰੀ ਕਿ ਮੈਂ ਨਹੀਂ ਜਾਣਾ, ਸ਼ਾਇਦ ਉਹਨੂੰ ਪਤਾ ਲੱਗ ਗਿਆ ਕਿ ਸਿੱਧੂ ਚ ਅੱਜ ਕਰੰਟ ਬੜਾ, ਕਿਤੇ ਇਹ ਨਾ ਹੋਵੇ ਕਿ ਮੈਨੂੰ ਪ੍ਰਭਾਵ ਚ ਪਰੇ ਨੂੰ ਮਾਰੇ, ਉਹਨੂੰ ਸ਼ਾਇਦ ਅੰਦਾਜ਼ਾ ਹੋ ਗਿਆ ਹੋਵੇਗਾ ਰੰਧਾਵਾ ਨੂੰ। ਤਾਂ ਉਹ ਕਹਿੰਦੇ ਕਿ ਮੈਂ ਤਾਂ ਵੇਖੋ ਜੀ ਨਾ ਕਰ ਦਿੱਤੀ। ਤਾਂ ਉਸ ਤੋਂ ਬਾਅਦ ਫਿਰ ਕਿਹਾ ਗਿਆ, ਜਦੋਂ ਮੈਨੂੰ ਰਾਵਤ ਸਾਹਿਬ ਨੇ ਕਿਹਾ ਕਿ ਹਾਂ ਭਾਈ ਜਾ ਕੇ ਕਹੋ, ਤਾਂ ਫਿਰ ਮੈਂ ਲੈ ਕੇ ਗਿਆ ਪਰਚੀ ਤੇ ਬੇਇੱਜ਼ਤੀ ਤੇ ਉਹਨਾਂ ਦੀ ਹੋਈ ਹੈ। ਫਿਰ ਉਹ ਨਾਲ ਇਹ ਗੱਲ ਵੀ ਕਹਿੰਦੇ ਆ ਕਿ ਸਿੱਧੂ ਦਾ ਮੈਂ ਡਟ ਕੇ ਸਾਥ ਦਿੱਤਾ ਅਸੈਂਬਲੀ 'ਚ, ਇਹ ਤਾਂ ਇਕੱਲਾ ਰਹਿ ਜਾਂਦਾ ਹੈ। ਇਹਨੂੰ ਕਾਲੀ ਜਦੋਂ ਘੇਰ ਨੂੰ ਆਉਂਦੇ ਸੀ ਕਈ ਵਾਰ ਗੱਲ ਜਿਹੜੀ ਮਾਰਕੋਟ ਤੱਕ ਵੀ ਪਹੁੰਚ ਜਾਣ ਲੱਗਦੀ ਸੀ, ਉਸ ਵੇਲੇ ਮੈਂ ਖਲੋਂਦਾ ਸੀ ਨਾਲ, ਤੇ ਇਹ ਆ ਕੇ ਬਕਾਇਦਾ ਮੇਰੇ ਦਫ਼ਤਰ ਦੇ ਮੇਰਾ ਧੰਨਵਾਦ ਤੱਕ ਕਰਕੇ ਜਾਂਦਾ ਸੀਗਾ। ਹੁਣ ਪਤਾ ਨਹੀਂ ਇਹਨੂੰ ਕੀ ਹੋਇਆ। ਸੋ ਵੈਸੇ ਜੇ ਦੇਖੀਏ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਹਿਲਾਂ ਤੇ ਮੋਹ ਮੁਹੱਬਤ ਇਹਦਾ ਚੰਗਾ ਸੀਗਾ। ਅਸੈਂਬਲੀ 'ਚ ਇੱਕ ਵਾਰੀ ਇਹਨਾਂ ਨੇ ਰਲ ਕੇ ਐਲਾਨ ਵੀ ਕੀਤਾ ਸੀਗਾ ਕਿ FCPC ਨੂੰ ਅਸੀਂ ਲਵਾਂਗੇ, ਕਿਤੇ ਨਾ ਕਿਤੇ ਪਾਵਾਂਗੇ ਹੱਥ। ਔਰ ਸਿੱਧੂ ਨੇ ਕਿਹਾ ਸੀ ਭਾਜੀ ਅੱਗੇ ਲੱਗੋ, ਤੁਸੀਂ ਹਮ ਤੁਹਾਡੇ ਸਾਥ ਹੈ, ਜਿਸ ਤਰ੍ਹਾਂ ਬੋਲਦੇ ਹੁੰਦੇ ਆਪਣੇ ਆਵਾਜ਼। ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਫੀ ਗਿਲੇ ਸ਼ਿਕਵੇ ਕੀਤੇ ਆ। ਮੇਰੇ ਖਿਆਲ ਦੇ ਨਾਲ ਪਰਸੋਂ ਦੀ ਗੱਲ ਆ, ਉੱਧਰ ਵੀ ਬਿਆਨ ਆਇਆ ਸੀਗਾ ਜਗਬਾਣੀ ਅਖਬਾਰ 'ਚ ਛਪਿਆ ਸੀ ਸ਼ਾਇਦ, ਜੇ ਮੈਂ ਭੁੱਲਦਾ ਨਹੀਂ, ਤਾਂ ਉਹਦੇ ਵਿੱਚ ਵੀ ਆਖਿਆ ਸੀ ਕਹਿੰਦੇ ਕਿ ਸਿੱਧੂ ਨੇ ਗੱਲ ਮੈਨੂੰ ਨਹੀਂ ਕਿ ਮੈਨੂੰ ਕੋਈ ਗਧਾ ਨਹੀਂ ਕਿਹਾ, ਘੋੜਾ ਹੀ ਕਿਹਾ। ਤੇ ਜਿਹੜੀ ਗੱਲ ਕਹੀ ਆ ਉਹ ਦੇਖੋ ਕਹਿੰਦਾ ਕਿ ਹਾਈ ਕਮਾਂਡ ਨੂੰ ਹੀ ਕਹੀ ਆ, ਉੱਥੇ ਸਾਰੇ ਹੀ ਬੈਠੇ ਸੀ। ਤੇ ਜੇ ਮੈਨੂੰ ਕਹਿੰਦਾ ਕਿ ਪਰਸਨਲ ਕੋਈ ਗੱਲ ਕਰੇਗਾ ਸਿੱਧੂ, ਤੇ ਫਿਰ ਮੈਂ ਜਾਣਾ ਤੇ ਸਿੱਧੂ ਜਾਣਾ। ਮਤਲਬ ਕਿ ਇੱਥੋਂ ਤੱਕ ਪਹੁੰਚੇ ਹੋਏ ਆ ਕਿ ਜੇ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਨਾ ਹਟਿਆ ਤੇ ਫਿਰ ਦੂਜਾ ਜਿਹੜਾ ਹੁੰਦਾ ਪੱਖ, ਤੁਹਾਨੂੰ ਪਤਾ ਹੀ ਆ ਦੋ ਦੋ ਹੱਥ ਕਰਨ ਵਾਲਾ, ਉਹ ਦੇਖ ਲਵਾਂਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੀਆਂ ਕੀਤੀਆਂ ਨੇ, ਮੈਨੂੰ ਲੱਗਦਾ ਕਿ ਗੱਲ ਹੁਣ ਗਾਹ ਤੱਕ ਪਹੁੰਚ ਗਈ ਆ, ਗੱਲ ਤਾਂ ਤੱਕ ਚਲੇ ਗਈ ਆ। ਸਿੱਧੂ ਨੂੰ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਸਿੱਧੂ ਨੂੰ ਹੁਣ ਸ਼ਾਇਦ ਕਾਂਗਰਸ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਜਾਏਗਾ। ਕਿਉਂ? ਕਿਉਂਕਿ ਰਾਵਤ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਕੈਪਟਨ ਸਾਹਿਬ ਨੇ ਫੈਸਲਾ ਲੈਣਾ ਹੈ, ਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਔਰ ਖੁੱਲ੍ਹ ਕੇ ਵਿਰੋਧ ਦੇ ਵਿੱਚ ਹੈ। ਰਜਿੰਦਰ ਸਿੰਘ ਬਾਜਵਾ ਨਾਲ ਤੇ ਇੰਨੀ ਜ਼ਿਆਦਾ ਨਾਰਾਜ਼ਗੀ ਹੋ ਗਈ ਸੀ, ਤੁਹਾਨੂੰ ਯਾਦ ਹੋਣਾ ਮੇਅਰ ਦਾ ਜਦੋਂ ਇਲੈਕਸ਼ਨ ਸੀਗਾ ਉਸ ਵੇਲੇ ਕਹਿੰਦੇ ਆ ਕਿ ਘਰੋਂ ਕੱਢਤਾ ਸੀਗਾ ਰਜਿੰਦਰ ਸਿੰਘ ਬਾਜਵਾ ਨੂੰ। ਮਤਲਬ ਕਿ ਰਜਿੰਦਰ ਸਿੰਘ ਬਾਜਵਾ ਘਰੇ ਗਏ ਸੀ ਸਿੱਧੂ ਦੇ, ਤਾਂ ਉੱਥੋਂ ਜਾਣ ਵਾਸਤੇ ਕਹਿ ਦਿੱਤਾ ਸੀਗਾ। ਆਪਾਂ ਹੀ ਕਹਿ ਦਿੰਦੇ ਨਾ, ਜੇ ਕਿਸੇ ਨੂੰ ਆਪਾਂ ਕਹੀਏ ਜਾ ਯਾਰ ਮੇਰੇ ਘਰ ਜਾਂ ਮੈਂ ਨਹੀਂ ਕਹਿਣਾ ਮੰਨਣਾ, ਤਾਂ ਜਾਂ ਉਹ ਕਹੀਏ ਕਿ ਮੈਂ ਨਹੀਂ ਇਸ ਗੱਲ ਤੋਂ ਬਈ ਹਿੱਲਦਾ, ਤਾਂ ਉਹ ਇੱਕ ਤਰ੍ਹਾਂ ਨਾਲ ਇਹੀ ਹੁੰਦਾ ਕਿ ਕਿਸੇ ਨੂੰ ਘਰੋਂ ਕੱਢਤਾ ਕਿ ਜਾ ਯਾਰ ਮੈਂ ਨਹੀਂ ਮੰਨਦਾ ਕਹਿਣਾ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਜਿਹੜੇ ਚਰਨਜੀਤ ਚੰਨੀ ਹੋਰੀਆਂ ਜਾਂ ਸੁਖਬੀਰ ਸਿੰਘ ਬਾਦਲ ਆ, ਬੀਬੀ ਰਜ਼ੀਆ ਸੁਲਤਾਨਾ, ਇਹ ਜਿਹੜੇ ਸਾਰੇ ਮੰਤਰੀ ਹੈ ਤੇ ਕਦੇ ਵੀ ਖੁੱਲ੍ਹ ਕੇ ਕਿਸੇ ਦੇ ਹੱਕ 'ਚ ਆ ਹੀ ਨਹੀਂ ਸਕਦੇ। ਤਾਂ ਇਹ ਨਵਜੋਤ ਸਿੰਘ ਸਿੱਧੂ ਵਾਸਤੇ ਮੇਰੇ ਖਿਆਲ ਦੇ ਨਾਲ ਸਾਈਨ ਇਸ ਤਰ੍ਹਾਂ ਦੇ ਆ ਰਹੇ ਆ, ਜਿਸ ਤਰ੍ਹਾਂ ਹੁਣ ਖੁੱਲ੍ਹ ਕੇ ਉਹਨਾਂ ਨੇ ਇੰਟਰਵਿਊ ਦਿੱਤੀਆਂ ਸੁਖਜਿੰਦਰ ਸਿੰਘ ਰੰਧਾਵਾ ਨੇ। ਕਿਉਂਕਿ ਜੇ ਹਾਈ ਕਮਾਂਡ ਦਾ ਕਿਤੇ ਨਾ ਕਿਤੇ ਇੱਧਰ ਸਿੱਧੂ ਪਾਸੇ ਨਰਮਗੋਸ਼ਾ ਹੁੰਦਾ, ਉਹਨਾਂ ਨੇ ਹੁਣ ਦੀ ਹਾਲ ਦੀ ਘੜੀ ਹੁਣ ਦੀ ਘੜੀ ਹਾਲ ਦੀ ਘੜੀ ਇਹ ਨਹੀਂ ਸੀ ਕਹਿਣਾ ਕਿ ਤੁਸੀਂ ਖੁੱਲ੍ਹ ਕੇ ਇੱਕ ਦੂਜੇ ਦੇ ਵਿਰੁੱਧ ਇੰਟਰਵਿਊਆਂ ਦਿਓ, ਰੋਕ ਦੇਣਾ ਸੀਗਾ ਕਿ ਇਹ ਸਾਰਾ ਐਪੀਸੋਡ ਜੋ ਵਾਪਰਿਆ ਇਸ ਨੂੰ ਹੁਣ ਕੱਜ ਲਵੋ, ਮਤਲਬ ਕਿ ਇਹਦੀ ਪਰਦਾਪੋਸ਼ੀ ਕਰੋ। ਹੁਣ ਜ਼ਿਆਦਾ ਲੋਕਾਂ ਦੇ ਵਿੱਚ ਇਸ ਮਾਮਲੇ ਨੂੰ ਨਾ ਖਿਲਾਰੋ, ਆਪਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦੇਣੀ ਆ। ਤਾਂ ਮੈਨੂੰ ਲੱਗਦਾ ਇਹੋ ਕਿ ਸੰਦੇਸ਼ ਜਿਹੜਾ ਉਹ ਸਾਫ਼ ਆ ਕਿ ਭਾਈ ਸਿੱਧੂ ਜੇ ਤੇ ਚੱਲਣਾ ਤਾਂ ਸਿੱਧਾ ਹੋ ਕੇ ਚੱਲ, ਨਹੀਂ ਤੇ ਹੁਣ ਟੇਢੇ ਢੰਗ ਨਾਲ ਤੇਰੇ ਨਾਲ ਟੇਢੇ ਹੈ ਹੀ ਆ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ ਤੇ ਕਹਿੰਦੇ ਹਾਈ ਕੋਰਟ ਦਾ ਪ੍ਰਾਈਵੇਟ ਸਕੂਲਾਂ ਨੂੰ ਵੀ ਵੱਡਾ ਝਟਕਾ, ਰੱਦ ਕੀਤੀ ਫੀਸਾਂ ਬਾਰੇ ਪਟੀਸ਼ਨ। ਹਾਂਜੀ ਦੇਖੋ ਗੱਲ ਇਹ ਸੀਗੀ ਕਿ ਸਿੰਗਲ ਬੈਂਚ ਦਾ ਇੱਕ ਫੈਸਲਾ ਆਇਆ ਸੀਗਾ, ਉਹ ਆਪਾਂ ਨੂੰ ਯਾਦ ਹੋਣਾ। ਉਸ ਤੋਂ ਬਾਅਦ ਸਿੰਗਲ ਬੈਂਚ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀਗਾ ਡਬਲ ਬੈਂਚ ਕੋਲ। ਤਾਂ ਡਬਲ ਬੈਂਚ ਨੇ ਜਿਹੜਾ ਫੈਸਲਾ ਸੀਗਾ ਉਹ ਸੋਧ ਕੇ ਦਿੱਤਾ, ਭਾਵੇਂ ਆ ਕਿ ਕਾਫੀ ਕੁਛ ਉਹਦੇ 'ਚ ਬਦਲ ਦਿੱਤਾ। ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀਗਾ, ਗੱਲ ਜਿਹੜੀ ਹੈ ਥੋੜ੍ਹੀ ਹੈਗੀ ਤਾਂ ਉਲਝਣ ਵਾਲੀ ਹੈ, ਪਰ ਸਮਝ ਜਾਂਦਾ ਬੰਦਾ ਆਰਾਮ ਨਾਲ ਕਿ ਉਹਦੇ ਵਿੱਚ ਜੇ ਤੁਸੀਂ ਨਿਚੋੜ ਕੱਢੋਗੇ, ਕਨਕਲੂਜਨ ਕੱਢੋਗੇ ਗੱਲ ਦਾ, ਤਾਂ ਉਹ ਇਹ ਸੀਗਾ ਉਸ ਵਰਡਿਕਟ ਦਾ ਕਿ ਉਹ ਫੈਸਲਾ ਜਿਹੜਾ ਸਿੱਧੇ ਤੌਰ 'ਤੇ ਸੀਗਾ ਸਕੂਲਾਂ ਦੇ ਹੱਕ ਦੇ ਵਿੱਚ। ਜਿਵੇਂ ਮੈਂ ਉਦਾਹਰਣ ਦੇ ਕੇ ਤੁਹਾਨੂੰ ਸਮਝਾ ਦਿੰਦਾ ਕਿ ਉਹਦੇ ਵਿੱਚ ਕੁਛ ਵੀ ਸਪਸ਼ਟ ਨਹੀਂ ਸੀਗਾ। ਜਿਸ ਤਰ੍ਹਾਂ ਲਓ ਕਿ ਉਹਨਾਂ ਨੇ ਕਹਿਤਾ ਕਿ ਤੁਸੀਂ ਟਿਊਸ਼ਨ ਫੀਸ ਲੈ ਸਕਦੇ ਹੋ, ਪਰ ਸਕੂਲਾਂ ਨੇ ਕੋਈ ਟਿਊਸ਼ਨ ਫੀਸ ਦੇ ਵਿੱਚ ਸਾਰਾ ਕੁਛ ਹੀ ਬਣਾਤਾ
कि जनरेटर भी, बसां भी, तमगा सब कुछ लग गया। मतलब कि उत्थे ये नहीं तय किया गया कि कल्ली भाई उही स्कूल की फीस जिहड़ी आ वो लई जा सकेगी जो बनती है, और वो स्कूल लै सकेगा जो ऑनलाइन वाकिया एजुकेशन प्रोवाइड करवा रहा है। मतलब जो सर्विस प्रोवाइडर है वही चार्जिस लैण का हकदार होगा। ਜਿਹੜਾ ਇਹ दूसरा फैसला आया डबल बेंच का, ਉਹਦੇ ਵਿੱਚ ਸਾਰੀਆਂ ਚੀਜ਼ਾਂ ਸਪਸ਼ਟ कर ਦਿੱਤੀਆਂ ਗਈਆਂ। ਇੱਥੋਂ तक ਕਿਹਾ ਗਿਆ कि ਤੁਸੀਂ ਹੋਰ ਕੋਈ ਵੀ मतलब कि अगर कोई चार्ज ਤੁਸੀਂ नहीं ਲੈ ਸਕਦੇ ਵਿੱਚ सिर्फ ਤੇ सिर्फ ट्यूशन फीस, ਉਹ ਵੀ ਇਹ नहीं है कि ਤੁਸੀਂ WhatsApp ਤੇ ਜਿਹੜਾ ਹੋਮਵਰਕ ਹੈ ਭੇਜਤਾ ਤੇ ਉਹਨਾਂ ਨੇ ਕਰਕੇ ਤੁਹਾਨੂੰ ਫੋਟੋਆਂ ਘੱਲ ਦਿੱਤੀਆਂ ਬੱਚਿਆਂ ਨੂੰ, ਇਹ ਆਨਲਾਈਨ ਐਜੂਕੇਸ਼ਨ 'ਚ ਨਹੀਂ ਗਿਣਿਆ ਜਾਊਗਾ। ਸਮਝ ਗਏ ਨਾ कि पहले फैसले ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦੀ ਕਲੈਰਿਟੀ ਨਹੀਂ ਸੀਗੀ। ਤਾਂ ਜਿਹੜਾ दूसरा है, दूसरे ਦੇ ਵਿੱਚ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਕੌਣ ਦਿੱਤਾ कि हाँ भाई की कुछ करना है, और इतों तक कह दिता कि भाई सारे ਜਿਹੜੇ ਆਪਣੀਆਂ बैलेंस शीट है वो लैके आओ पिछले 7 महीने दियां, और वो ਜਿਹੜੇ CA ਹੁੰਦੇ ਆ ਉਹਨਾਂ ਤੋਂ ਵੈਰੀਫਾਈ ਕਰਵਾ ਕੇ ਲਿਆਓ। तो ये चीज़ ਜਿਹੜੀ है वो अपने आप ਦੇ ਵਿੱਚ बहुत ज़्यादा मैं कहूँगा कि स्कूलों के अगेंस्ट आ। इन्हों अपनी बैलेंस शीट वो भी चंगी तरह वैरीफाई करवा के सारी फिर जाके उसे पेश करनी पऊगी। ये तो एक तरह अड़के आए पे आ। तो ये सारा कुछ है जोड़ा हुण इन्होंने फिर चैलेंज किया हाई कोर्ट के कि जोड़ा सैकंड बैंच का फैसला आ वो गलत आया। तो उससे तुरंत निपटारा करते हैं। तकरीबन ला लो कि 2 दिन की गल आ जिधर वो फैसला आया डबल बेंच वाला, तो 2-3 दिन लगे आ। तो उस तो बाद इन्हों दी कोई भी पटीशन गई या पटीशन गई वो सारिया हाई कोर्ट वालों रद्द कर दी। जी जी जी। तो मिंटू जी अगली गल करिए, कहते सिपाही हथों मात खा गया DGP। आई है जी, समा जो बड़ा बलवान होंगे। कई बार आप देखते नहीं आ जड़ियाँ आउंदियां होंदियां वाइल्ड वीडियो शेर भी कई बार जानवरों के होंदा कि भजदा नजर आता। ये चीज़ां होंदियां ने, समा हुंदा। असल दे विच गल है बिहार की बिहारी राजनीति भी थोड़ी जी हुण तुसीं रखियो दृष्टिगोचर, उत्थे भी बड़े सिंह फसे आ, बहुत राजनीति उत्थे भी चलदी पई आ। इलैक्शन आ उत्थे नेड़े होया की आ कि तुहानूं याद होना सुशांत राजपूत के मामले दे विच एक DGP बिहार का सी गुप्तेश्वर पांडे, मतलब कि ना ही गुप्तेश्वर सी पर गुप्त रहा नहीं वो उसका मतलब कि सामना जिस तरीके करता सीगा पत्रकारों का, जिस तरीके इंटरव्यू हो जाता सीगा वो तो जापदा सीगा कि उसका रुझान जिहड़ा राजनीति वाल है। क्यों? क्योंकि 2009 के विच भी गुप्तेश्वर पांडे ने VRS लैके इलैक्शन लड़न का मन बना लिया सीगा, पर एन मौके पर दार जगह बक्सर तो सीट मंगता सीगा, सीट मिली नहीं ते वो ठंडा जो होकर फिर क्योंकि उदों तक वह इस्तीफा प्रवान नहीं होया, नौकरी जाके फिर चढ़ गया। हुण वो आखी कि सुशांत के मामले तुहानूं पता ही आ बिहारी वर्सेज मराठी वो बहुत खिचतान चली थी, सारिਆਂ ਨੂੰ पता होना। उस तो बाद होया कि चर्चे चल पे कि गुप्तेश्वर पांडे जी जिहड़े आ वो गुप्त तरीके दे नाल फिर गाटा साटा करते पे इलैक्शन लड़न वास्ते। कहते ना ना मैं नहीं लड़दा, मैं नहीं राजनीति करता। पर उदन ही पता लगा जिदन जाके वो नीतीश कुमार दे हम सफर बन गए, मतलब कि पार्टी च शामिल हो गए। उस तो बाद लोगों को अंदाजा हो गया कि हुण ते गुप्तेश्वर पांडे की इलैक्शन लड़ूगे। तो हुण जदों पहली हुई इन्हां दी सूची जारी जिहड़े इन्हां ने टिकट, तो उहदे विच इह जिहड़े सीगे महाराज गुप्तेश्वर पांडे ये रह गए सुके दे सुके, क्योंकि बक्सर तो जिहड़ी मिली है टिकट वो किसी होर नूं मिल गई। क्योंकि बक्सर दे विच की है कि उत्थे ना कुशवाहा एक जाति है, कुशवाहा जाति का वोट बैंक बिहार के विच और खास तौर पर उस इलाके दे विच बड़ी महत्वता रखता है। तो जात के समीकरण तो पता ही है कि जो हिंदी भाषाई इलाके उत्थे बहुत ज़्यादा मायने रखते, मायना चीज़ हो जाती है। तो ये सारिया चीज़ां जिहड़ियां उन्होंने देखिया वाचिया ये तो रह गए लेबल करके हुण गांह वेखो इन्हां दा की बनदा। पर कमाल की गल है कि गुप्तेश्वर पांडे की जगह वैसे जे तुसीं देखोगे तो बड़ी हैरानगी वाली गल है कि एक सिपाही सीगा उन्होंने टिकट मिली है, परशुराम उहदा नाम है। तो परशुराम टिकट ले जाने च कामयाब हो गया, जिहड़ा कि एक सिपाही रैंक तो राजनीति च आया। राजनीति के रंग वेखो, ये सिपाही भर्ती होया सी परशुराम, और उस तो बाद 4-5 साल नौकरी की, नौकरी छड़ दी,
ਭਾਰਤੀ ਜਨਤਾ ਪਾਰਟੀ 'ਚ ਚਲ ਗਿਆ। ਉਸ ਤੋਂ ਬਾਅਦ ਫਿਰ ਹੌਲੇ ਇਹਨੇ ਆਪਣਾ ਰਾਜਨੀਤੀ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ। ਤਾਂ ਇੱਕ ਜਿਹੜਾ ਸਾਬਕਾ ਸਿਪਾਹੀ ਪਰਸ਼ੂਰਾਮ ਚਤੁਰਵੇਦੀ ਸੀ, ਉਹਨੂੰ ਇਸ ਵਾਰੀ ਮਿਲੀ ਆ ਸੀਟ ਕਹਿ ਲਓ, ਟਿਕਟ ਕਹਿ ਲਓ, ਜਦ ਕਿ ਇੱਕ DGP ਨੌਕਰੀ ਛੱਡ ਕੇ ਇਲੈਕਸ਼ਨ ਲੜਨ ਦੀ ਚਾਹਤ ਦਾ ਜਿਹੜਾ ਸੀ ਉਹ ਰਹਿ ਗਿਆ ਜਿਹੜੀ। ਜੀ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇੱਕ ਜਿਹੜੀ ਖਬਰ ਕਰਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਲੈ ਕੇ ਫਿਰ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕੋਗੇ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200। ਅਗਲੀ ਮਿੰਟੂ ਜੀ ਗੱਲ ਕਰੀਏ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਿਖਿਆ ਪੱਤਰ ਵੀ ਨਾ ਦਿਓ ਇਸ ਬਾਬੇ ਨੂੰ ਕਾਰ ਸੇਵਾ। ਕਾਰ ਸੇਵਾ ਵਾਲਿਆਂ ਦੇ ਨਾ ਪਿੱਛੇ ਹਰਚਰਨ ਸਿੰਘ ਹੋਰੀ ਜਿਹੜੇ ਬਹੁਤ ਹੋ ਗਏ ਆ, ਉਹਦਾ ਪਹਿਲਾਂ ਹੀ FPPC ਦੇ ਜਿਹੜੇ ਮੁੱਖ ਸਕੱਤਰ ਜਿਨ੍ਹਾਂ ਨੂੰ 3 ਲੱਖੀਆ ਸਕੱਤਰ ਕਿਹਾ ਜਾਂਦਾ ਸੀਗਾ, ਉਹਨਾਂ ਦੀ ਇੱਕ ਕਿਤਾਬ ਆ ਹੁਣੇ ਜਿਹੜੀ ਉਹਨਾਂ ਨੇ ਮਰਨ ਤੋਂ ਕੁਛ ਮਹੀਨੇ ਪਹਿਲਾਂ ਜਿਹੜੀ ਰਿਲੀਜ਼ ਕੀਤੀ ਸੀਗੀ। ਉਸ ਕਿਤਾਬ ਦੇ ਵਿੱਚ ਵੀ ਇਹ ਕਹਾਣੀਆਂ ਬਹੁਤ ਆ, ਤੁਸੀਂ ਪੜ੍ਹ ਦਿਓ ਜੇ ਕਿਤੇ ਕਿਸੇ ਦਾ ਟਾਈਮ ਲੱਗੇ। ਤੇ ਬਹੁਤ ਦਿਲਚਸਪ ਕਿਤਾਬ ਹੈ। ਅੱਜ ਦਾ ਜੋ ਚੱਲਦਾ ਪਿਆ FPPC ਦਾ ਪ੍ਰਬੰਧ, ਹੁਣ ਬਹੁਤਾ ਕਹੀਏ ਤੇ ਫਿਰ ਕਈ ਵਾਰ ਗੱਲ ਪੈ ਜਾਂਦੇ ਆ, ਪਰ ਗੱਲ ਇਹ ਆ ਕਿ ਬਹੁਤ ਵਿਚਲੀਆਂ ਗੱਲਾਂ ਜਿਹੜੀਆਂ ਪਤਾ ਲੱਗਦੀਆਂ ਕਿ ਕਿਸ ਤਰ੍ਹਾਂ ਮਟੀਰੀਅਲ ਜਿਹੜਾ ਆ ਉਹ ਕਾਰ ਸੇਵਾ ਵਾਲੇ ਲੈਂਦੇ ਆ, ਕਿਸ ਤਰ੍ਹਾਂ ਸਭ ਕੁਛ ਚੱਲਦਾ, ਸਾਲਾਂ ਲੰਬੀ ਸੇਵਾ ਕੀਤੀ ਜਾਂਦੀ ਹੈ, ਸਭ ਕੁਛ ਸਭ ਨੂੰ ਪਤਾ ਹੁੰਦਾ। ਖੈਰ, ਇਹ ਮਾਮਲਾ ਕੀ ਸੀਗਾ ਕਿ ਨਨਕਾਣਾ ਸਾਹਿਬ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਜਿਹੜੀ ਮਿਲਣੀ ਸੀਗੀ ਉਹ ਮਿਲੀ ਹੈ ਜਗਤਾਰ ਸਿੰਘ ਜੀ ਹੋਰਾਂ ਨੂੰ। ਤੇ ਜਿਹੜੇ ਹੈਗੇ ਆ ਅਕਾਲ ਤਖਤ ਦੇ ਜਥੇਦਾਰ, ਇਹਨਾਂ ਨੇ ਇੱਕ ਪੱਤਰ ਲਿਖਿਆ ਵਾ। ਪੱਤਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੀ ਨੂੰ ਕਾਰ ਸੇਵਾ ਨਾ ਦਿੱਤੀ ਜਾਵੇ, ਔਰ ਨਾਲ ਇੱਕ ਸੁਝਾਅ ਦਿੱਤਾ ਗਿਆ ਕਿ ਦੇਖੋ ਸੰਸਾਰ ਭਰ ਦੇ ਵਿੱਚ ਸਿੱਖ ਸੰਗਤ ਵਸਦੀ ਆ, ਰਾਏ ਲੈ ਲਓ, ਤੁਸੀਂ ਵਿਚਾਰ ਲੈ ਲਓ ਸਾਰੇ ਦੇ, ਉਸ ਤੋਂ ਬਾਅਦ ਫੈਸਲਾ ਲਵੋ, ਕਿਉਂਕਿ ਇਹ ਸਾਰੀ ਕੌਮ ਦੀ ਭਾਵਨਾ ਦਾ ਮਸਲਾ ਹੈ। ਤਾਂ ਇਹਨਾਂ ਦਾ ਸੁਝਾਅ ਮੇਰੇ ਖਿਆਲ ਦੇ ਨਾਲ ਬੁਰਾ ਨਹੀਂ ਹੈ, ਕਿਉਂਕਿ ਹਰੇਕ ਦੀ ਚਾਹਨਾ ਵੀ ਹੋਏਗੀ ਕਿ ਅਸੀਂ ਸੇਵਾ ਦੇ ਵਿੱਚ ਭਾਗ ਲਈਏ, ਹਿੱਸਾ ਲਈਏ। ਹਾਲਾਂਕਿ COVID-19 ਹੈ ਜਿਹੜਾ ਉਹ ਹਾਲੇ ਵੀ ਸਾਡਾ ਨਹੀਂ ਛੱਡਦਾ। ਹੁਣ ਜਗਤਾਰ ਸਿੰਘ ਵੈਸੇ ਹੈ, ਇਹ ਤੁਹਾਨੂੰ ਸਭ ਨੂੰ ਚੇਤੇ ਆ ਜਾਣਾ ਜਦੋਂ ਮੈਂ ਤਰਨ ਦੀ ਲక్ష్ਮੀ ਦੇਵੀ ਦਾ ਨਾਮ ਲਊਂਗਾ ਕਿ ਜਿਨ੍ਹਾਂ ਨੇ ਜਾ ਕੇ ਰਾਤ ਨੂੰ ਉੱਥੇ ਦੇਸੀ ਥੋੜੇ ਚਲਾਤੇ ਸੀ। ਇਹ ਉਹ ਜਗਤਾਰ ਸਿੰਘ ਆ। ਕਾਰ ਸੇਵਾ ਵਾਲੇ ਸਾਧਾਂ ਦਾ ਤੁਹਾਨੂੰ ਪਤਾ ਹੀ ਆ ਕਿ ਅੱਗੇ ਵੀ ਬਹੁਤ ਜ਼ਿਆਦਾ ਤਵਾ ਲੱਗਦਾ ਇਸ ਮਾਮਲੇ 'ਚ। ਕੁਛ ਸਿੱਖ ਜਿਹੜੇ ਆ ਉਹਦੇ ਬੜਾ ਤਪੇ ਇਹਨਾਂ ਦੇ ਹੱਥ ਤੇ ਸਾਡੀ ਹਿਸਟਰੀ ਜਿਹੜੀ ਆ, ਜਿਹੜੀ ਕਿ ਅਸੀਂ ਸਾਂਭ ਸਕਦੇ ਸੀ, ਸੰਭਾਲ ਸਕਦੇ ਸੀਗੇ, ਉਹ ਸਭ ਕੁਛ ਇਹਨਾਂ ਨੇ ਜਿਹੜਾ ਪੱਥਰਾਂ ਦੇ ਹੇਠਾਂ ਚਿਣ ਦਿੱਤਾ ਹੈ। ਤਾਂ ਹੁਣ ਇਹ ਮਸਲਾ ਸ਼ਾਇਦ ਇਸ ਚੀਜ਼ ਨਾਲ ਜੁੜਿਆ ਜਾ ਸਕਦਾ ਹੈ, ਤਾਂ ਜਾਂ ਕੋਈ ਉਹ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਦੂਰਰਸੀ ਸੋਚ ਹੈ ਜਥੇਦਾਰ ਸਾਹਿਬ ਦੀ ਕਿ ਸਾਰੀ ਜਿਹੜੀ ਸਿੱਖ ਸੰਗਤ ਆ ਵਿਸ਼ਵ ਦੇ ਸੰਸਾਰ ਦੇ ਕੋਨੇ 'ਚ ਬੈਠੀ ਆ, ਸਾਰਿਆਂ ਤੋਂ ਰਾਏ ਮਸ਼ਵਰਾ ਕਰਕੇ ਇਹ ਕਾਰ ਸੇਵਾ ਜਿਹੜੀ ਆ ਉਹ ਅੱਗੇ ਦੇਣੀ ਚਾਹੀਦੀ ਆ। ਹੁਣ ਪਤਾ ਨਹੀਂ ਅੱਗੇ ਦਾ ਹੱਲ ਕੀ ਹੋਏਗਾ, ਪਰ ਜਿੰਨਾ ਕੁ ਹਿਸਟਰੀ ਦੇ ਵਿੱਚ ਝਾਕ ਕੇ ਮੈਨੂੰ ਯਾਦ ਆ ਕਿ ਇਹ ਇਮਾਰਤ ਜੇ ਬਣਨ ਦੀ ਆਪਾਂ ਗੱਲ ਕਰੀਏ ਤੇ ਮੇਰੇ ਖਿਆਲ ਦੇ ਨਾਲ 4041 ਦੇ ਵਿੱਚ 1940-41 ਦੇ ਵਿੱਚ ਵੀ ਇਮਾਰਤ ਬਣਾਉਣ ਦੀ ਤਿਆਰੀ ਕੀਤੀ ਗਈ ਸੀ। ਮੈਂ ਇੱਕ ਥਾਂ ਤੇ ਪੜ੍ਹਿਆ, ਉਦੋਂ ਕੀ ਹੋਇਆ ਸੀਗਾ ਕਿ ਤਕਰੀਬਨ 16 ਲੱਖ ਇੱਟ ਤਿਆਰ ਕੀਤੀ ਗਈ ਸੀ। ਜੇ ਤੁਸੀਂ ਯਾਦ ਰੱਖੋ ਉਸ ਟਾਈਮ ਕਿੰਨੀ ਕੁ ਟੈਕਨੋਲੋਜੀ ਹੋਏਗੀ, ਕਿੰਨਾ ਕੁ ਐਡਵਾਂਸ ਚੀਜ਼ਾਂ ਹੋਣਗੀਆਂ, ਤਾਂ ਇੰਨੀ ਜ਼ਿਆਦਾ ਸ਼ਰਧਾ ਸੀਗੀ ਕਿ ਆਪ ਇੱਟਾਂ ਤਿਆਰ ਕੀਤੀਆਂ ਗਈਆਂ। ਪਰ ਫਿਰ ਚੰਦਰੀ ਵੰਡ ਆ ਗਈ, ਵੰਡੇ ਗਏ, ਕਿਸੇ ਨੇ ਸੋਚਿਆ ਨਹੀਂ ਹੋਣਾ। ਦੇਖੋ ਹੈ ਨਾ, 47 ਤੋਂ 6 ਸਾਲ ਪਹਿਲਾਂ ਸਾਰੇ ਕਹਿੰਦੇ ਹੋਣੇ ਕਿ ਬਾਬੇ ਦੀ ਸੇਵਾ ਕਰਾਂਗੇ, ਬਾਬੇ ਦੀ ਸੇਵਾ ਕਰਾਂਗੇ, ਤਾਂ ਯਕਦਮ ਵੰਡ ਜਿਹੜੀ ਕਿ ਚੇਤੇ ਨਹੀਂ ਹੋਣੀ ਸ਼ਾਇਦ ਬਹੁਤ ਸਾਰੇ ਲੋਕਾਂ ਦੀ, ਤਾਂ ਉਹ ਵੰਡ ਆ ਗਈ। ਉਸ ਤੋਂ ਬਾਅਦ ਵੀ ਇੱਕ ਵਾਰੀ ਜਦੋਂ ਜ਼ਿਆ ਉਲ ਹੱਕ ਸੀਗਾ, ਉਦੋਂ ਟੌਹੜਾ ਸਾਹਿਬ ਨੇ ਯਤਨ ਕੀਤਾ ਸੀਗਾ। ਇਹ ਸ਼ਾਇਦ ਲਾ ਲਓ ਕਿ 80 ਕੇ ਪੈਰੇ ਦੀ ਗੱਲ ਆ। ਤਾਂ ਉਸ ਟਾਈਮ ਕੀ ਹੋਇਆ ਕਿ ਜਦੋਂ ਸਾਰੀ ਤਿਆਰੀ ਹੋ ਗਈ, ਜ਼ਿਆ ਉਲ ਹੱਕ ਨੇ ਹਾਂ ਵੀ ਕਰ ਦਿੱਤੀ ਕਿ ਕੋਈ ਗੱਲ ਨਹੀਂ, ਤੁਸੀਂ ਸੇਵਾ ਕਰਵਾਓ, ਪਰ ਐਨ ਮੌਕੇ 'ਤੇ ਫਿਰ ਸਿੱਖ ਨਸਲ ਖੁਸ਼ੀ ਹੋ ਗਈ 1984 ਦੇ ਵਿੱਚ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭਰੀਆਂ ਧਰਾਈਆਂ ਰਹਿ ਗਈਆਂ। ਪਰ ਖੈਰ ਇੱਕ ਵਾਰੀ ਫਿਰ ਇਹ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਸੀਗੀ, ਪਰ ਇੱਕ ਵਾਰੀ ਜੋ ਹੁਣ ਜਥੇਦਾਰ ਸਾਹਿਬ ਨੇ ਪੱਤਰ ਲਿਖਿਆ, ਲੱਗਦਾ ਇਹੋ ਆ ਕਿ ਅੜਿੱਕਾ ਸ਼ਾਇਦ ਲੱਗੇਗਾ। ਉਸ ਤੋਂ ਬਾਅਦ ਦੇਖਦੇ ਹਾਂ ਅੱਗੇ ਕੀ ਬਣਦਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹ ਇਸ ਪੱਤਰ ਤੇ ਕੋਈ ਆਪਣਾ ਡਿਸੀਜਨ ਬਦਲਦੀ ਆ ਜਾਂ ਫਿਰ ਉਸੇ ਡਿਸੀਜਨ ਨੂੰ ਬਰਕਰਾਰ ਰੱਖ ਕੇ ਇਹਨਾਂ ਨੂੰ ਸੇਵਾ ਦਿੰਦੀ ਹੈ। ਜੀ ਜੀ ਬਿਲਕੁਲ। ਅਤੇ ਸਰੋਤਿਓ, ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਜੇ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200
4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-00 13 ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫ੍ਰੈਜ਼ਨੋ। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਹੁਣ ਧੂਆਂ ਕੱਢਿਆ ਪਿਆ। ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਕਾਹਦਾ ਕਰਦਾ, ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ। ਕਿਊਬਿਕਸ એનર્ਜੀ ਕੈਲੀਫੋਰਨੀਆ ਦੀ ਸੋਲਰ ਕੰਪਨੀ ਹੈ ਜੋ ਕਿ ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਸ, ਫਾਰਮਲੈਂਡਸ ਅਤੇ ਰੈਜ਼ੀਡੈਂਟਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਜੋ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559-399-9355। ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਜ਼ਨੋ। ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ, ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਲਈ ਖਾਣਾ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ 559-225-2824 559-225-2824। ਐਡਰੈਸ 3225 ਵੈਸਟ ਸ਼ਾਹ ਐਵੇਨਿਊ, ਸਵੀਟ 103, ਫ੍ਰੈਜ਼ਨੋ। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 008। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500।
ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਆਓ ਵਾਰੀ ਸਿਰ ਆਪਾਂ ਆਪਣੀਆਂ ਕਾਲਸ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਮੋਹਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਸਾਹਿਬ ਨੂੰ ਕੁਐਸਚਨ ਕਰਨਾ ਚਾਹੁੰਦਾ ਸੀ, ਜਿਹੜਾ ਦਿੱਲੀ ਦਾ ਨਾ ਜਰਨੈਲ ਸਿੰਘ ਆਮ ਪਾਰਟੀ ਤੋਂ, ਉਹਨੂੰ ਕਿਉਂ ਕੱਢਿਆ ਗਿਆ? ਇਹ ਮੇਰਾ ਕੁਐਸਚਨ ਹੈ। ਦੈਟਸ ਆਲ ਜੀ। ਨਹੀਂ ਦੇਖੋ, ਪਾਰਟੀ ਤੋਂ ਤਾਂ ਕਾਫੀ ਦੇਰ ਹੋ ਗਈ ਹੈ। ਜਿਹੜਾ ਜਰਨੈਲ ਸਿੰਘ ਸੀਨੀਅਰ ਸੀਗਾ, ਕਿਤੇ ਜੂਨੀਅਰ ਹਾਲੇ ਵੀ ਹੈਗਾ ਨਾ, ਤੇ ਇੱਥੋਂ ਦਾ ਇੰਚਾਰਜ ਹੈ ਪੰਜਾਬ ਦਾ। ਇੱਕ ਜਿਹੜਾ ਜਰਨੈਲ ਸਿੰਘ ਸੀਗਾ, ਉਹਨੂੰ ਸ਼ਾਇਦ ਇਸ ਕਰਕੇ ਕੱਢਿਆ ਸੀਗਾ ਕਿ ਕੋਈ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਟਿੱਪਣੀ ਕੀਤੀ ਸੀਗੀ ਫੇਸਬੁੱਕ ਤੇ, ਸ਼ਾਇਦ ਹਿੰਦੂ ਧਰਮ ਦੇ ਮੁਤਲਕ। ਉਸ ਤੋਂ ਬਾਅਦ ਉਹਨਾਂ ਨੇ ਲਾਈਵ ਵੀ ਕੀਤਾ ਇਸ ਚੀਜ਼ ਨੂੰ ਲੈ ਕੇ, ਪਰ ਇਹਨਾਂ ਨੇ ਉਹਨੂੰ ਪਾਰਟੀ ਤੋਂ ਕੱਢ ਦਿੱਤਾ ਸੀ। ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਇਸ ਟਾਈਮ, ਜਸਪਾਲ ਭੱਟੀ। ਸਤਿ ਸ਼੍ਰੀ ਅਕਾਲ ਜੀ। ਜਸਪਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਰਾਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੀਗਾ ਸਿੱਧੂ ਸਾਹਿਬ ਬਾਰੇ ਕਿ ਮੈਨੂੰ ਇਹ ਲੱਗਦਾ ਕਿ ਸਿੱਧੂ ਸਾਹਿਬ ਕੁਝ ਜ਼ਿਆਦਾ ਹੀ ਅਗਰੈਸਿਵ ਹੋ ਗਏ ਨੇ। ਉਹਨਾਂ ਨੂੰ ਪੋਲੀਟਿਕਸ ਵਰਤਣੀ ਚਾਹੀਦੀ, ਉਹਨਾਂ ਨੇ ਪੋਲੀਟਿਕਸ ਨਹੀਂ ਵਰਤੀ ਇੱਥੇ ਇਸ ਕੇਸ ਦੇ ਵਿੱਚ। ਜਿਹੜਾ ਵਿਰੋਧੀ ਖੇਮਾ ਵਾ ਉਹ ਤਾਂ ਆਲਰੇਡੀ ਚਾਹੁੰਦਾ ਸੀ ਸਿੱਧੂ ਨੂੰ ਪਾਸੇ ਲਾਇਆ ਜਾਵੇ। ਉਹ ਪਹਿਲਾਂ ਹੀ ਕੋਈ ਉਹਨਾਂ ਨੂੰ ਮੌਕਾ ਨਹੀਂ ਸੀ ਦੇਣਾ ਚਾਹੁੰਦੇ, ਲੇਕਿਨ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਕਿ ਸਿੱਧੂ ਨੂੰ ਕਿਸੇ ਤਰੀਕੇ ਦੇ ਨਾਲ ਫਿਰ ਪਾਸੇ ਕੀਤਾ ਜਾਵੇ। ਬਾਕੀ ਸਿੱਧੂ ਸਾਹਿਬ ਬੜੇ ਇਮਾਨਦਾਰ ਬੰਦੇ ਨੇ, ਉਹ ਚਾਹੁੰਦੇ ਹੀ ਨਹੀਂ ਦੂਜੀ ਪਾਰਟੀ ਵੀ ਇਹ ਇਮਾਨਦਾਰ ਬੰਦਾ ਸਾਡੇ ਖੇਮੇ ਦੇ ਵਿੱਚ ਸ਼ਾਮਲ ਹੋਵੇ। ਮੈਨੂੰ ਤਾਂ ਇਹ ਲੱਗਦਾ। ਥੈਂਕ ਯੂ ਜੀ। ਦੇਖੋ, ਅਗਰੈਸ਼ਨ ਜਿਹੜੀ ਹੈ ਨਾ, ਅਗਰੈਸ਼ਨ ਠੀਕ ਆ, ਕੁਛ ਮਾਮਲਿਆਂ 'ਚ ਚੰਗੀ ਹੁੰਦੀ ਆ, ਪਰ ਰਾਜਨੀਤੀ ਦੇ ਵਿੱਚ ਅਗਰੈਸ਼ਨ ਜਿਹੜੀ ਆ ਕਈ ਵਾਰ ਤੁਹਾਡਾ ਵੀਕ ਪੁਆਇੰਟ ਵੀ ਬਣ ਜਾਂਦੀ ਆ। ਇਹਦੀਆਂ ਮਿਸਾਲਾਂ ਨੇ, ਜੇ ਤੁਸੀਂ ਦੇਖੋ ਜਗਮੀਤ ਬਰਾੜ ਹੈ, ਵੀਰ ਦਵਿੰਦਰ ਸਿੰਘ ਹੈ, ਜਾਂ ਸੁਖਪਾਲ ਸਿੰਘ ਖਹਿਰਾ ਹੈ, ਹੋਰ ਵੀ ਲੀਡਰ ਨੇ ਜਿਨ੍ਹਾਂ ਦੀ ਮਤਲਬ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਹੁੰਦੀ ਫਸੀ ਰਹੀ ਆ। ਇਹ ਸਮੱਸਿਆ ਰਹੀ ਹੈ ਉਹਨਾਂ ਦੇ ਨਾਲ। ਹਾਲਾਂਕਿ ਲੀਡਰ ਮਾੜੇ ਨਹੀਂ ਕਹੇ ਜਾ ਸਕਦੇ। ਹਾਂ ਚਲੋ, ਰਾਜਨੀਤੀ 'ਚ ਹਰੇਕ ਦਾ ਕਮਜ਼ੋਰ ਪੱਖ ਹੁੰਦਾ, ਇਲਜ਼ਾਮ ਹੁੰਦੇ ਆ, ਜਾਂ ਕਿਤੇ ਨਾ ਕਿਤੇ ਬੰਦੇ ਦੇ ਵਿਚਾਰ ਉਲਟ ਹੁੰਦੇ ਆ, ਉਹ ਚੀਜ਼ਾਂ ਵੱਖਰੀਆਂ ਨੇ। ਪਰ ਓਵਰਆਲ ਜੇ ਆਪਾਂ ਕਿਸੇ ਨੂੰ ਵੀ ਰਾਜਨੀਤਿਕ ਪੈਮਾਨੇ ਤੇ ਨਾਪਣਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਅਗਰੈਸ਼ਨ ਦੇ ਮਾਮਲੇ 'ਚ ਆਪਾਂ ਇਹ 3-4 ਜਿਹੜੀਆਂ ਮਿਸਾਲਾਂ ਲੈ ਸਕਦੇ ਹਾਂ। ਪਰ ਸਿੱਧੂ ਪਤਾ ਨਹੀਂ ਕੀ ਸੋਚ ਕੇ ਚੱਲ ਰਿਹਾ। ਸਿੱਧੂ ਵੀ ਆਪਾਂ ਇਸ ਕੈਟਾਗਰੀ 'ਚ ਰੱਖ ਸਕਦੇ ਹਾਂ ਕਿ ਜੇ ਉਹਨੇ ਰਾਜਨੀਤੀ ਕਰਨੀ ਹੁੰਦੀ, ਸਥਾਨਕ ਸਰਕਾਰਾਂ ਦਾ ਰਿਹਾ, ਉਹ ਬਹੁਤ ਕੁਛ ਕਰ ਸਕਦਾ ਸੀਗਾ। ਉਹਦੇ ਕੋਲ ਸਮਾਂ ਰਿਹਾ 2 ਸਾਲ, ਉਹਨੇ ਕੀ ਕੀਤਾ ਇਹਦਾ ਰਿਪੋਰਟ ਕਾਰਡ ਚੈੱਕ ਕਰੋਗੇ, ਮੰਤਰੀ ਦੇ ਤੌਰ ਤੇ ਤੁਸੀਂ ਜੇ ਤੁਸੀਂ ਉਹਦਾ ਐਨਾਲਿਸਿਸ ਕਰ ਲਓ ਕੰਮ ਦਾ, ਤੁਸੀਂ ਦੱਸ ਸਕਦੇ ਉਹਨੂੰ 2 ਨੰਬਰ ਵੀ ਨਹੀਂ ਦੇ ਸਕਦਾ। ਹਾਂ, ਜਜ਼ਬਾਤੀ ਤੌਰ ਤੇ ਜਿੰਨੇ ਮਰਜ਼ੀ ਤਾਂ ਖੈਰ, ਜੇ ਬਿਜਲੀ ਮਹਿਕਮੇ ਦਾ ਮੌਕਾ ਮਿਲਿਆ ਸੀ ਤਾਂ ਬਹੁਤ ਕੁਛ ਸਿੱਧੂ ਇੱਥੇ ਵੀ ਕਰ ਸਕਦਾ ਸੀਗਾ। ਉਹ ਜਿਹੜੀ ਚੀਜ਼ ਤੁਸੀਂ ਕਹੀ ਆ, ਸ਼ਾਇਦ ਹੁਣ ਇਸ ਟਾਈਮ ਸਿੱਧੂ ਦਾ ਨੁਕਸਾਨ ਕਰ ਰਹੀ ਆ। ਸਿੱਧੂ ਦੀ ਜਿਹੜੀ ਸਲਾਹਕਾਰ ਟੀਮ ਹੈ, ਜਾਂ ਜਿਹੜੇ ਉਹਦੇ ਸੱਜੇ ਖੱਬੇ ਆ, ਜਾਂ ਉਹ ਸਲਾਹ ਲੈਂਦਾ ਹੀ ਨਹੀਂ ਇਹਦੇ 'ਚ। ਹੁਣ ਦੋਨਾਂ 'ਚ ਪਤਾ ਨਹੀਂ ਕਿਹੜੀ ਗੱਲ ਸਹੀ ਹੈ, ਪਰ ਮੇਰੇ ਖਿਆਲ ਨਾਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਸ ਚੀਜ਼ ਨਾਲ ਕਿ ਹੁਣ ਨੁਕਸਾਨ ਕਰ ਰਹੀ ਹੈ। ਜੀ। ਤੇ ਆਪਾਂ ਅਗਲੇ ਮਿੰਟੂ ਜੀ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਬੰਸ ਸਿੰਘ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਜੀ ਜੀ, ਪੁੱਛੋ ਜੀ, ਸਵਾਲ ਪੁੱਛੋ। ਹਾਂਜੀ, ਸਵਾਲ ਪੁੱਛੋ ਹਰਬੰਸ ਜੀ, ਸਮਾਂ ਬਹੁਤ ਜ਼ਾਇਆ ਹੋ ਰਿਹਾ ਇੱਦਾਂ, ਕਿਰਪਾ ਕਰਕੇ ਜਲਦੀ ਸਵਾਲ ਪੁੱਛੋ। ਜੀ, ਆਵਾਜ਼ ਵੀ ਆ ਰਹੀ ਆ, ਸੁਣ ਵੀ ਰਹੀ ਆ, ਪਰ ਚਲੋ ਹੋ ਜਾਂਦਾ ਹੈ ਕਦੀ ਕਦੀ। ਪਰ ਬਾਅਦ ਚ ਦੁਬਾਰਾ ਕਾਲ ਕਰ ਲੈਣ। ਤੇ ਮੈਂ ਆਪਣੇ ਸਰੋਤੇ ਨੂੰ ਬੇਨਤੀ ਕਰਦਾ, ਜਦੋਂ ਆਪਾਂ ਤੁਹਾਡਾ ਨਾਮ
ਲੈ ਦਿੰਦੇ ਹਾਂ ਤੁਹਾਨੂੰ। ਜਦੋਂ ਹੋਲਡ 'ਤੇ ਹੁੰਦੇ ਆ ਉਦੋਂ ਵੀ ਸੁਣ ਰਿਹਾ ਹੁੰਦਾ ਹੈ, ਅਤੇ ਜਦੋਂ ਤੋਂ ਆਪਾਂ ਤੁਹਾਡਾ ਨਾਮ ਲੈ ਦਿੰਦੇ ਹਾਂ, ਕਿਰਪਾ ਕਰਕੇ ਤੁਸੀਂ ਜਲਦੀ ਪਲੀਜ਼ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਆ ਕਰੀਏ। ਅਗਲੇ ਆਪਣੇ ਨਾਲ ਕਾਲਰ ਇਸ ਟਾਈਮ ਜੁੜੇ ਹੋਏ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਜਸਬੀਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ, ਮੈਂ ਜ਼ਿਆਦਾ ਟਾਈਮ ਤੇ ਨਹੀਂ ਖਰਾਬ ਕਰਾਂਗਾ। ਮੇਰਾ ਸਵਾਲ ਹੈ ਕਰਤਾਰਪੁਰ ਦੇ ਲਾਂਘੇ ਬਾਰੇ। ਵੇਖੋ, ਜਦੋਂ ਇੱਕ ਕੌੜਾ ਸੱਚ ਹੈ, ਜਦੋਂ ਆਪਾਂ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਜਾਂ ਇਤਿਹਾਸ ਜਦੋਂ ਲਿਖਿਆ ਜਾਣਾ ਕਰਤਾਰਪੁਰ ਦੇ ਲਾਂਘੇ ਦਾ, ਕਰਤਾਰਪੁਰ ਦਾ ਲਾਂਘਾ ਜਦੋਂ ਖੁੱਲ੍ਹਣਾ ਸੀ ਨਾ, ਤੇ ਭਾਰਤ ਸਰਕਾਰ ਦਾ ਆਪਣਾ ਜੀਪੀ ਸਿਸਟਮ ਜਿਹੜਾ ਸੀਗਾ ਉਹ ਇਹਨੂੰ ਖੁੱਲ੍ਹਣ ਨਹੀਂ ਸੀ ਦੇ ਰਿਹਾ, ਇਹਦੇ ਹੱਕ 'ਚ ਨਹੀਂ ਸੀਗਾ। ਪਰ ਜਦੋਂ ਇਮਰਾਨ ਖਾਨ ਨੇ ਆਪਣੇ ਵੱਲੋਂ ਐਲਾਨ ਕਰ ਦਿੱਤਾ ਤੇ ਮਜਬੂਰਨ ਭਾਰਤ ਸਰਕਾਰ ਨੂੰ ਲਾਂਘਾ ਖੋਲ੍ਹਣਾ ਪਿਆ। ਚਲੋ ਜਿੰਨਾ ਚਿਰ ਖੁੱਲ੍ਹਿਆ ਰਿਹਾ ਵਧੀਆ ਰਿਹਾ, ਪਾਕਿਸਤਾਨ ਨੂੰ ਲੋਕ ਜਾਂਦੇ ਰਹੇ, ਪਰ ਜਦੋਂ ਜਾਂਦੇ ਸੀ ਕਿ ਉਦੋਂ ਵੀ ਪੁੱਛਗਿੱਛ ਹੁੰਦੀ ਸੀ, ਜਦੋਂ ਆਉਂਦੇ ਸੀ ਭਾਰਤ ਦੀਆਂ ਏਜੰਸੀਆਂ ਤੰਗ ਪਰੇਸ਼ਾਨ ਕਰਦੀਆਂ ਸੀ। ਇਹੋ ਜਿਹੀਆਂ ਵੀ ਇੰਟਰਵਿਊ ਆਈਆਂ, ਯਾਤਰੀਆਂ ਆਉਂਦੀਆਂ ਵਾਪਸ ਆਉਂਦਿਆਂ ਉਹਨਾਂ ਦਾ ਕੜਾਹ ਪ੍ਰਸ਼ਾਦ ਨੂੰ ਕੁੱਤਿਆਂ ਕੋਲ ਸੰਘਾਇਆ ਜਾਂਦਾ ਸੀਗਾ। ਚਲੋ ਬਾਅਦ 'ਚ ਇਹ ਬਹਾਨਾ ਭਾਲਦੀ ਸੀ ਇੰਡੀਅਨ ਸਟੇਟ ਵੀ ਬੰਦ ਕੀਤਾ ਜਾ, ਕਰੋਨਾ ਵਾਇਰਸ ਆ ਗਿਆ ਤੇ ਸਾਰਾ ਕੁਝ ਬੰਦ ਹੋ ਗਿਆ, ਲਾਂਘਾ ਵੀ ਬੰਦ ਹੋ ਗਿਆ। ਬਾਅਦ 'ਚ ਜਦੋਂ ਕਰੋਨਾ ਵਾਇਰਸ ਘਟਿਆ ਤੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਪਾਕਿਸਤਾਨ ਨੇ ਆਪਣੇ ਤਰਫੋਂ ਕਿਹਾ ਵੀ ਤੁਸੀਂ ਆਪਣੇ ਜਥੇ ਭੇਜੋ ਤੇ ਬਰਸੀ ਮਨਾਓ, ਤੇ ਇੰਡੀਅਨ ਸਟੇਟ ਨੇ ਨਹੀਂ ਉਹ ਗੱਲ ਮੰਨੀ। ਤੇ ਹੁਣ 22 ਸਤੰਬਰ ਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਪ੍ਰਕਾਸ਼ ਸੀਗਾ ਉਹ ਵੀ ਲੰਘ ਗਿਆ, ਉੱਥੇ ਨਹੀਂ ਭੇਜਿਆ। ਹੁਣ ਫਿਰ ਕੀਰਤਨ ਹੋਇਆ, ਉਹ ਵੀ ਚੰਗੀ ਗੱਲ ਏ। ਮੇਰਾ ਸਵਾਲ ਵੀ ਭਾਰਤ ਦੀ ਸਰਕਾਰ ਕਿਉਂ ਸਿੱਖਾਂ ਨੂੰ ਇੰਨਾ ਜਲੀਲ ਕਰਦੀ ਹੈ, ਵੀ ਇੰਨੀ ਦੇਰੀ ਕਿਉਂ ਕਰਦੀ ਕਰਤਾਰਪੁਰ ਦੇ ਲਾਂਘੇ ਖੋਲ੍ਹਣ ਨੂੰ? ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਜੀ? ਮਿਹਰਬਾਨੀ ਮਿੰਟੂ ਜੀ। ਧੰਨਵਾਦ। ਹਾਂਜੀ, ਨਹੀਂ ਇਹ ਦੇਖੋ, ਸਾਡੇ ਕੱਲ੍ਹ ਆਪਾਂ ਗੱਲ ਕਰਦੇ ਪਏ ਸੀਗੇ ਸਰਦਾਰ ਜੀ ਕਿ ਮਜੀਠੀਆ ਨੇ ਕੱਲ੍ਹ ਮੰਗ ਚੁੱਕੀ ਆ, ਪਰ ਸਾਡੇ ਇੱਕ ਦੇ ਲੀਡਰਾਂ ਨੇ ਕਿੰਨੀ ਕਮੀ ਆ। ਚਲੋ COVID-19 ਸੀਗਾ, ਦੇਖੋ ਸਰ ਇਹ ਚੀਜ਼ ਤਾਂ ਤੁਹਾਨੂੰ ਮੰਨਣੀ ਪੈਣੀ ਹੈ ਕਿ ਇੰਟਰਨੈਸ਼ਨਲ ਆਵਾਜਾਈ ਜਦੋਂ ਬੰਦ ਹੋ ਗਈ, ਕੌਮਾਂਤਰੀ ਹਵਾਬਾਜ਼ੀ ਜਦੋਂ ਬੰਦ ਹੋ ਗਈ, ਤਾਂ ਇਸ ਤਰ੍ਹਾਂ ਦੀ ਜਿਹੜੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਲਾਂਘੇ ਦੀ ਆਵਾਜਾਈ ਆ, ਚਲੋ ਮੁਅੱਤਲ ਹੋ ਸਕਦੀ ਹੈ। ਉਹਦੇ 'ਚ ਤੁਸੀਂ ਨਹੀਂ ਕਹਿ ਸਕਦੇ ਕਿ ਉਹ ਚਲੋ ਤੁਹਾਡੇ ਨਿੱਜੀ ਵਿਚਾਰ ਹੈ ਕਿ ਇੰਡੀਅਨ ਸਟੇਟ ਇਹ ਕਰ ਰਹੀ ਹੈ, ਇਹ ਕਰ ਰਹੀ ਹੈ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਉਹ ਚੀਜ਼ਾਂ ਜਿਹੜੀਆਂ ਵਾਪਰੀਆਂ ਉਹਨਾਂ ਨੂੰ ਤਾਂ ਠੀਕ ਕਰਨ ਦੀ ਜ਼ਰੂਰਤ ਸੀਗੀ ਕਿ ਜਿਹੜੇ ਯਾਤਰੂ ਜਾ ਰਹੇ ਆ ਉਹ ਕੋਈ ਅੱਤਵਾਦੀ ਨਹੀਂ ਹੈਗੇ, ਉਹ ਇੱਕ ਸ਼ਰਧਾਲੂ ਨੇ। ਸ਼ਰਧਾਲੂ ਤੇ ਅੱਤਵਾਦੀ 'ਚ ਬਹੁਤ ਵੱਡਾ ਫਰਕ ਆ, ਉਸ ਫਰਕ ਨੂੰ ਨਹੀਂ ਮਿਟਾਉਣਾ ਚਾਹੀਦਾ, ਕਦੇ ਵੀ ਨਹੀਂ ਮਿਟਾਉਣਾ ਚਾਹੀਦਾ। ਦੂਜੀ ਚੀਜ਼ ਇਹ ਆ ਕਿ ਸਾਡੀ ਲੀਡਰਸ਼ਿਪ ਨੇ ਮੰਗ ਵੀ ਨਹੀਂ ਚੁੱਕੀ ਇਸ ਬਾਬਤ। ਕਿਸੇ ਨੇ ਹੁਣ ਦੇਖੋ ਸੈਸ਼ਨ ਹੋ ਕੇ ਹਟਿਆ, ਕਿਸੇ ਨੇ ਕੋਈ ਗੱਲ ਉੱਥੇ ਚੱਕੀ ਆ। COVID-19 ਦੇ ਦੌਰਾਨ ਠੀਕ ਆ, ਬੰਦ ਹੋਈ, ਸਭ ਕੁਛ ਬੰਦ ਹੋਇਆ। ਤੁਹਾਡੇ US ਨੇ ਵੀ ਕਿੰਨਾ ਜ਼ਿਆਦਾ ਸਫਰ ਕੀਤਾ ਇਸ ਚੀਜ਼ ਨਾਲ। ਮੇਰੇ ਕਹਿਣ ਦਾ ਮਤਲਬ ਇਹ ਕਿ ਜਦ ਹੁਣ ਪਾਕਿਸਤਾਨ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਾ ਵਾ, ਸਾਡੇ ਇੱਥੇ ਉਹ ਬੇਅਸਰ ਸਾਬਤ ਹੋ ਰਿਹਾ, ਤਾਂ ਹੁਣ ਸਾਡੀ ਜਿਹੜੀ ਲੀਡਰਸ਼ਿਪ ਆ ਉਹਨੂੰ ਬੋਲਣਾ ਚਾਹੀਦਾ। ਉਹ ਗੱਲ ਰੱਖੇ ਤਾਂ ਮੇਰੇ ਖਿਆਲ ਦੇ ਨਾਲ ਮਸਲਾ ਹੱਲ ਹੋ ਜਾਊਗਾ। ਕੋਈ ਵੱਡੀ ਗੱਲ ਨਹੀਂ, ਜਦੋਂ ਲਾਂਘਾ ਬਣ ਗਿਆ, ਲਾਂਘਾ ਖੁੱਲ੍ਹ ਗਿਆ, ਬੰਦ ਕਰਨ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ। ਜੀ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਆਪਣੇ ਨਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਜਿਵੇਂ ਆਪਣੇ ਨਾ ਜੀ ਹੁਣ ਜਿਵੇਂ ਵੱਡੀਆਂ ਕੰਪਨੀਆਂ ਕਾਰਪੋਰੇਟ ਆ, ਇਹ ਕੋਈ ਚੀਜ਼ ਬਣਾਉਂਦੀਆਂ ਤੇ ਜਿੱਥੇ ਮਰਜ਼ੀ ਦੁਨੀਆ ਦੇ ਵਿੱਚ ਵੇਚ ਦਿੰਦੀਆਂ, ਤੇ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਾਂ ਪੰਜਾਬ ਦੀ ਲੀਡਰਸ਼ਿਪ, ਜਿਵੇਂ ਅਕਾਲੀਆਂ ਨੇ ਮੋਰਚਾ ਵੀ ਲਾਇਆ ਸੀਗਾ ਵੀ ਇੰਟਰਨੈਸ਼ਨਲ ਵਪਾਰ ਕਰਨ ਦਾ ਸਾਨੂੰ ਹੱਕ ਚਾਹੀਦਾ, ਕਿ ਸੂਬਾ ਸਰਕਾਰਾਂ ਇਹ ਕਾਰਪੋਰੇਟਾਂ ਜਿਹੜੇ ਕਾਰਪੋਰੇਟ ਘਰਾਣੇ ਆ ਇਹਨਾਂ ਨਾਲੋਂ ਵੀ ਗਏ ਗੁਜ਼ਰੇ ਆ, ਵੀ ਇਹਨਾਂ ਨੂੰ ਕੋਈ ਹੱਕ ਨਹੀਂ ਗਾ ਆਪਦੀ ਜਿਹੜੀ ਚੀਜ਼ ਸੂਬੇ 'ਚ ਬਣਦੀ ਹੈ, ਵੀ ਜਿਹੜੀ ਬਾਫਰ ਹੈਗੀ ਆ ਦੇਸ਼ ਦੀ ਜ਼ਰੂਰਤ ਤੋਂ, ਵੀ ਉਹਨੂੰ ਬਾਹਰ ਜਾ ਕੇ ਕਿਤੇ ਵੇਚ ਸਕਣ। ਇੱਕ ਤਾਂ ਮੇਰਾ ਇਹ ਸਵਾਲ ਆ ਵੀ ਇਹ ਕਿਸ ਤਰ੍ਹਾਂ ਦਾ ਕਾਨੂੰਨ ਕੋਈ ਹੈ ਇੱਥੇ ਵੀ ਜਿਹੜੀ ਸੂਬਾ ਸਰਕਾਰ ਆਪਦੀ ਚੀਜ਼ ਬਾਹਰ ਵੇਚ ਸਕਦੀ ਹੋਵੇ। ਤੇ ਦੂਜਾ ਮੇਰਾ ਸਵਾਲ ਇਹ ਹੈਗਾ ਜੀ ਕਿ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਮੰਗ ਉੱਠ ਰਹੀ ਆ ਵੀ ਪੰਜਾਬ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਬਾਹਰੋਂ ਆਣ ਕੇ, ਕਿ ਇਸ ਤਰ੍ਹਾਂ ਦੇ ਕਾਨੂੰਨ ਸੂਬਾ ਸਰਕਾਰ ਬਣਾ ਸਕਦੀ ਹੈ ਇੱਥੇ? ਕੋਈ ਇੰਨੇ ਕੁ ਅਧਿਕਾਰ ਖੇਤਰ ਹੈਗਾ ਪੰਜਾਬ ਸਰਕਾਰ ਦਾ ਜੀ? ਇਹ ਸਵਾਲ ਹੈ। ਧੰਨਵਾਦ ਜੀ। ਦੇਖੋ, ਪੰਜਾਬ ਸਰਕਾਰ ਨਹੀਂ ਬਣਾਏਗੀ ਮੇਰੇ ਖਿਆਲ ਦੇ ਨਾਲ। ਕੁਝ ਖਾਸ ਇਲਾਕਿਆਂ ਵਾਸਤੇ ਸੈਂਟਰ ਸਰਕਾਰ ਨੇ ਅਲਾਉ ਕੀਤਾ ਹੋਇਆ, ਤਾਂ ਪੰਜਾਬ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੁਝ ਇਲਾਕਿਆਂ ਦੇ ਵਿੱਚ
ਜਿਸ ਤਰ੍ਹਾਂ ਕਸ਼ਮੀਰ ਹੈ, ਮੇਰੇ ਖਿਆਲ ਦੇ ਨਾਲ ਕੁਛ ਇਲਾਕਾ ਰਾਜਸਥਾਨ ਦਾ ਵੀ ਆ ਜਾਂਦਾ, ਕੁਛ ਨਾਰਥ ਈਸਟ ਦੇ ਵਿੱਚ ਆ, ਉੱਥੇ ਇਸ ਤਰ੍ਹਾਂ ਦੇ ਹੈ ਲਾਅ ਹੈਗੇ ਆ। ਉਹ ਹੁਣ ਪਤਾ ਨਹੀਂ ਇਹਨਾਂ ਦੇ ਅਧਿਕਾਰ ਖੇਤਰ 'ਚ ਹੈ ਜਾਂ ਨਹੀਂ ਹੈ, ਪਰ ਕੇਂਦਰ ਸਰਕਾਰ ਨੇ ਉਹ ਵੱਖਰੀਆਂ ਸੂਚੀਆਂ 'ਚ ਪਾਏ ਹੋਏ ਆ ਕੁਛ ਸਟੇਟ, ਤੇ ਜੇ ਬਣਾ ਸਕਦੇ ਆ ਤੇ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਤੇ ਚਲੋ ਜਿਹੜੇ ਲੀਗਲ ਮਾਹਰ ਨੇ ਉਹ ਦੱਸ ਸਕਦੇ। ਜਿਹੜੀ ਗੱਲ ਤੁਸੀਂ ਕਹੀ ਆ ਕਿ ਕੀ ਸਟੇਟ ਆਪਣੇ ਪੱਧਰ ਤੇ ਕੌਮਾਂਤਰੀ ਵਪਾਰ ਸ਼ੁਰੂ ਕਰ ਸਕਦੇ, ਨਹੀਂ ਕਰ ਸਕਦੇ, ਕਿਉਂਕਿ ਜੋ ਕੌਮਾਂਤਰੀ ਮਸਲੇ ਆ, ਵਿਦੇਸ਼ ਮਸਲੇ, ਤੁਸੀਂ ਸਮਝਦੇ ਹੋ ਨਾ ਕਿ ਫੋਰਨ ਮਿਨਿਸਟਰੀ ਦਾ ਕੀ ਭਾਵ ਹੈ ਕਿ ਵਿਦੇਸ਼ੀ ਮਸਲੇ, ਤਾਂ ਸਾਡੇ ਦੇਸ਼ ਦੀ ਜਿਹੜੀ ਇੱਕ ਭੂਗੋਲਿਕ ਹੱਦ ਹੈ, ਉਸ ਤੋਂ ਬਾਹਰਲਾ ਜਿਹੜਾ ਕੋਈ ਮਸਲਾ ਹੈ, ਜਿਹੜਾ ਕੋਈ ਫੈਸਲਾ ਹੈ, ਉਹ ਕੇਂਦਰ ਸਰਕਾਰ ਹੀ ਲਏਗੀ। ਤਾਂ ਇਹਦੇ ਵਿੱਚ ਸਾਫ਼ ਹੈ, ਸਪਸ਼ਟ ਆ ਕਿ ਸਟੇਟ ਨਹੀਂ ਕਰ ਸਕਦਾ। ਹਾਂ, ਫੈਡਰਲ ਜਿੱਦਾਂ ਹੁਣ ਇੱਕ ਗੌਰਮੈਂਟ ਜੇ ਆਪਾਂ ਦੇਖੀ ਜਾਂ ਫੈਡਰਲ ਸਿਸਟਮ ਦੇਖੀਏ ਤਾਂ ਉਹਦੀ ਖੂਬਸੂਰਤੀ ਇਹ ਹੋਣੀ ਚਾਹੀਦੀ ਹੈ ਅੱਜ ਦੇ ਦੌਰ ਦੇ ਵਿੱਚ ਕਿ ਜਿਸ ਤਰ੍ਹਾਂ ਪੰਜਾਬ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ, ਬਹੁਤ ਜ਼ਿਆਦਾ ਸਾਂਝ ਆ, ਉਹ ਵਪਾਰ ਕਰ ਸਕਦੇ ਆ ਜੇ ਮਤਲਬ ਕਿ ਉੱਧਰੋਂ ਉਹਨਾਂ ਦੀ ਸਰਕਾਰ ਕਹੇ, ਇਹਨਾਂ ਦੀ ਸਰਕਾਰ ਕਹੇ। ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਹੋ ਸਕਦੀ ਆ, ਔਰ ਉਹਦੇ 'ਚ ਕੀ ਆ ਕਿ ਨਾ ਸਿਰਫ ਤਜਾਰਤ 'ਚ ਵਾਧਾ ਹੋ ਸਕਦਾ, ਮਾਹੌਲ 'ਚ ਵੀ ਵਾਧਾ ਹੋ ਸਕਦਾ ਇਹਨਾਂ ਚੀਜ਼ਾਂ ਦੇ ਨਾਲ। ਵਿਚਾਰ ਮਾੜਾ ਨਹੀਂ ਹੈ, ਪਰ ਇਸ ਵਿਚਾਰ ਨੂੰ ਨਫ਼ਰਤ ਖਾ ਜਾਂਦੀ ਹੈ, ਕਿਉਂਕਿ ਦੋਹਾਂ ਪਾਸਿਆਂ ਉੱਧਰ ਵੀ ਬਹੁਤ ਕੱਟੜ ਬੈਠੇ ਆ, ਇੱਧਰ ਵੀ ਬਹੁਤ ਕੱਟੜ ਬੈਠੇ ਆ। ਕੱਟੜ ਸੋਚ ਹੈ ਜਿਹੜੀ ਇਸ ਤਰ੍ਹਾਂ ਦੀ ਤਸਵੀਰ ਸੋਚ ਜਿਹੜੀ ਆ ਦੋਹਾਂ ਪਾਸਿਆਂ 'ਚ ਹੈਗੀ ਆ, ਔਰ ਇਸ ਸੋਚ ਨੇ ਹੀ ਬਹੁਤ ਸਾਰਾ ਇਸ ਕਿਸੇ ਦਾ ਨੁਕਸਾਨ ਕੀਤਾ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਮਿੰਟੂ ਗੋਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਪਹਿਲਾਂ ਤਾਂ ਉਹ ਜਿਹੜਾ ਲਾਂਘੇ ਦੇ ਕਮੈਂਟ ਮਾੜਾ ਜਿਹਾ ਕਰ ਦਿਓ, ਉਹਦੇ ਤੇ ਨਾ ਇਹ ਚੱਕਰ ਇਹ ਸੀਗਾ ਜੀ ਵੀ ਜਿਹੜੀ ਅਕਾਲੀ ਸਰਕਾਰ ਆ ਨਾ, ਸ਼੍ਰੋਮਣੀ ਕਮੇਟੀ, ਇਹਨਾਂ ਦੀ ਇੱਥੋਂ ਦਰਬਾਰ ਸਾਹਿਬ ਤੋਂ ਇਨਕਮ ਕਰਦੀ ਸੀ, ਇਹ ਬੰਦ ਕਰਾਉਣ 'ਚ ਸੀ ਪੱਕੇ ਤੇ ਸਰਕਾਰ ਦਾ। ਉਧਰੋਂ ਜੇ ਇਹ ਬਾਰਡਰ ਖੁੱਲਦਾ ਤਾਂ ਗੁਜਰਾਤ ਵਾਲਾ ਬਾਰਡਰ ਖੁੱਲ੍ਹਾ ਹੈ, ਹੁਣ ਵੀ ਖੁੱਲ੍ਹਾ ਹੈ, ਤੇ ਇਹ ਉਹ ਆਂਦੇ ਵੀ ਇੱਧਰ ਦੀ ਇਹ ਪੰਜਾਬ ਦੇ ਕਿਸਾਨ ਕਿਉਂ ਖੁਸ਼ਹਾਲ ਹੋ ਜਾਣਗੇ, ਆਪਣੀਆਂ ਚੀਜ਼ਾਂ ਇੱਧਰੋਂ ਆਉਣ ਜਾਣ ਐਕਸਪੋਰਟ ਕਰਨ ਲੱਗ ਪੈਣਗੇ। ਇਹਨਾਂ ਦਾ ਇਸ ਕਰਕੇ ਆ ਮਾੜੀ ਨੀਤੀ। DGP ਦਿਨਕਰ ਗੁਪਤਾ ਸਾਹਿਬ ਨੇ ਵੀ ਕਹਿੰਦਾ 8 ਘੰਟੇ ਜੱਤਵਾਦੀ ਬਣ ਕੇ ਆ ਜਾਂਦੇ ਜਿਹੜੇ ਉੱਥੇ ਇਸ਼ਨਾਨ ਕਰਨ ਜਾਂਦੇ ਆ। ਜੀ ਇਹਨਾਂ ਦੀ ਰਲ ਮਿਲ ਕੇ ਜੀ ਸਵਾਲ ਪੁੱਛ ਲਓ ਜੀ। ਅੱਛਾ ਜੀ, ਹਾਂਜੀ, ਹੁਣ ਮੇਰਾ ਸਵਾਲ ਇਹ ਆ ਜੀ ਵੀ ਵੇਖੋ, ਕੈਪਟਨ ਸਾਹਿਬ ਨੇ ਦਿੱਤੀ ਆ ਚਿੱਠੀ ਕਿਸਾਨਾਂ ਨੂੰ DAP ਵੀ ਉੱਥੇ ਅੱਜ ਕਾਲ ਕੀਤੀ, ਉਹਨੇ ਵੀ ਸਾਡੇ ਵਾਧੂ ਮਿਲੀ ਜਾਂਦੀ ਆ। ਕੋਲੇ ਦਾ ਜਾਂ ਬਿਜਲੀ ਦਾ ਆਂਦੇ ਕਿ ਸਾਨੂੰ 2 ਘੰਟੇ ਜਾਣ ਕੇ ਦੇਣ ਲੱਗ ਪਏ, ਤੇ ਨਹਿਰਾਂ ਦਾ ਪਾਣੀ ਵੀ ਬੰਦ ਕਰਤਾ, ਵੀ ਨਹਿਰਾਂ ਵੀ ਕਿਸਾਨਾਂ ਨੇ ਰੋਕ ਕੇ ਰੱਖੀਆਂ। ਇਹ ਜਾਣੀ ਦੀ ਇਹ ਚੋਰ ਨਾਲ ਕੁੱਤੀ ਰਲੀ ਆ, ਆਪਦੇ ਗਲੋਂ ਬਰਾ ਲਾ ਕੇ ਤੇ ਦੂਜੇ ਦੇ ਗੱਲ ਪਾਉਂਦੇ ਤੇ ਨਾਲ ਸੱਚੇ ਹੋਣੇ ਵੇਲੇ ਦੂਰੀ ਗੱਲ ਕਰਦੇ ਆ। ਇਹਨਾਂ ਦੀ ਕਿਸਾਨ ਮਾਰੂ ਨੀਤੀ ਆ ਸਾਰਿਆਂ ਦੀ, ਕਾਂਗਰਸੀਆਂ ਦੀ ਵੀ, ਕੈਪਟਨ ਸਾਹਿਬ ਦੀ ਵੀ ਤੇ ਦੂਜਿਆਂ ਦੀ ਵੀ, ਸਾਰੇ ਰਲੇ ਆ। ਗੋਲ ਮੋਲ ਗੱਲ ਆ, ਇਹਦੇ ਤੇ ਕਮੈਂਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਕੱਟੋ ਜੀ। ਹਾਂਜੀ ਜੀ, ਨਹੀਂ ਦੇਖੋ ਸਰਦਾਰ ਸਾਹਿਬ, ਇਹ ਤਾਂ ਚੀਜ਼ ਤੁਹਾਨੂੰ ਮੰਨਣੀ ਪਵੇਗੀ ਕਿਉਂਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਟੋਟਲੀ ਵੈਸੇ ਜੇ ਤੁਸੀਂ ਦੇਖੋ ਕਿ ਆਪਣੀ ਨਿਰਭਰਤਾ ਬਾਹਰ ਦੀ ਸਪਲਾਈ ਲਾਈਨ ਦੀ ਹੈ, ਆਪਣੇ ਕੋਲ ਤਾਂ ਹੁੰਦਾ ਹੀ ਕੁਛ ਨਹੀਂ ਹੈ। ਸੋ ਇਹ ਚੀਜ਼ਾਂ ਜਾਂ ਤੇ ਤੁਸੀਂ ਤਿਆਰ ਹੋ ਜਾਓ ਕਿ ਜੋ ਮਰਜ਼ੀ ਹੋ ਜਾਏ, ਅਸੀਂ ਤੇ ਕੁਛ ਨਹੀਂ ਕਰਨਾ ਕਿ ਭਾਈ ਅਸੀਂ ਲੈਣਾ ਹੀ ਕੱਖ ਨਹੀਂ ਕਰ, ਰੋਟੀ ਚਾਰ ਨਾਲ ਖਾਈਏ ਜੋ ਮਰਜ਼ੀ, ਬਿਜਲੀ ਅਸੀਂ ਤੇ ਬਸ 60-70 ਦੇ ਦਹਾਕੇ 'ਚ ਜਿਉਣਾ ਹੈ। ਜੇ ਤੇ ਉਸ ਦਹਾਕੇ 'ਚ ਜਿਉ ਸਕਦੇ 60-70 ਵਾਲੇ 'ਚ ਬਗੈਰ ਟੈਲੀਵਿਜ਼ਨ ਤੋਂ, ਬਗੈਰ ਲਾਈਟ ਤੋਂ, ਬਗੈਰ ਹੋ ਸਕਦਾ ਕੱਲ ਤੁਹਾਡਾ ਇੰਟਰਨੈਟ ਵੀ ਬੰਦ ਕਰ ਦੇਣ ਜੇ ਤੁਸੀਂ ਲਾਈਨਾਂ ਤੋਂ ਨਾ ਉਤਰ, ਉਹ ਜ਼ਿੰਦਗੀ ਜਿਉਣ ਵਾਸਤੇ ਜੇ ਤਿਆਰ ਹੋ ਤਾਂ ਕਿਸੇ ਨੂੰ ਕੀ ਤਕਲੀਫ ਹੈ। ਪਰ ਗੱਲ ਇਹ ਆ ਕਿ ਇਹ ਤੁਹਾਨੂੰ ਆਪ ਨੂੰ ਸੋਚਣਾ ਪਵੇਗਾ ਕਿ ਤੁਹਾਡੀ ਇਕੋਨਮੀ ਨੂੰ ਵੀ ਲਾਸ ਹੋਏਗਾ ਨਾ, ਕਿਉਂਕਿ ਜੋ ਤੁਸੀਂ ਉਤਪਾਦਨ ਕਰਨਾ, ਜੋ ਤੁਸੀਂ GSDP 'ਚ ਲਿਆਉਣਾ, ਉਹੀ ਤੁਹਾਨੂੰ ਮਿਲਣਾ ਹੈ, ਉਹੀ ਤੁਹਾਡਾ ਡਿਵੈਲਪਮੈਂਟ ਵਾਸਤੇ ਗਾਂ ਲੱਗਣਾ ਹੈ। ਸੋ ਮਸਲਾ ਇਹ ਆ ਕਿ ਜਿਹੜੇ ਕਿਸਾਨ ਆਗੂ ਅੱਗੇ ਲੱਗੇ ਆ ਨਾ, ਉਹ ਆਪਣੇ ਨਾਲੋਂ ਵੱਧ ਸੋਚਦੇ ਆ। ਆਪਾਂ ਉਹਨਾਂ ਤੇ ਗੱਲ ਛੱਡ ਦਈਏ, ਜੋ ਛੋਟ ਦੇ ਰਹੇ ਆ ਕੁਝ ਸੋਚ ਕੇ ਛੋਟ ਦੇ ਰਹੇ ਆ। ਕੈਪਟਨ ਅਮਰਿੰਦਰ ਸਿੰਘ ਦਾ ਕੋਈ ਪੈਕੜਾ ਹੋ ਸਕਦਾ, ਪਰ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਨਾ ਪਹਿਲਾਂ ਕਿ ਜਿੱਦਣ ਇਹਨਾਂ ਨੇ ਰੇਲਵੇ ਟਰੈਕ ਮੱਲੇ ਆ ਤੇ ਨਾਲ ਦੀ ਨਾਲ ਜਿੰਨਾ ਕੋਈ ਸੀਮੈਂਟ ਪਿਆ ਸੀ ਉਹਨਾਂ ਨੇ ਗੱਟੇ ਦੇ ਪਿੱਛੇ 15-20 ਚੱਕਤਾ, ਬਿਨਾਂ ਗੱਲ ਤੋਂ 15-20 ਚੱਕਤਾ, ਹੁਣ ਤੇ ਜ਼ਿਆਦਾ ਚੱਕਿਆ ਗਿਆ। ਮਤਲਬ ਕਿ ਜ਼ਖੀਰੇਬਾਜ਼ੀ ਹੋ ਜਾਏਗੀ। ਔਰ ਇਸ ਤਰ੍ਹਾਂ ਹੁਣ ਇੱਕ ਵਾਰੀ ਤਾਂ DAP ਪਈ ਆ, ਹੁਣ ਤੇ ਕੋਈ ਕਣਕ ਹੀ ਨਹੀਂ ਬਿਜਾਈ ਸ਼ੁਰੂ ਕਰ ਰਿਹਾ। 1 ਲੱਖ ਟਨ ਹੈਗੀ ਆ ਸਾਡੇ ਕੋਲੋਂ, ਚੱਲ ਜੂ, ਪਰ ਜਿਵੇਂ ਸਾਰੇ ਬੀਜਣ ਲੱਗ ਪਏ ਡਿਮਾਂਡ ਵੱਧ ਗਈ, ਕੀ ਕਰੋਗੇ ਤੁਸੀਂ? ਕਿਉਂਕਿ ਲੋਕਾਂ ਨੇ ਹਟਣਾ ਨਹੀਂ। ਅੱਜ ਸਾਰੇ ਕਹਿੰਦੇ ਐ ਕਰ ਦੇਂਗੇ, ਬਾਹਰ ਕਰ ਦੇਂਗੇ, ਮੈਨੂੰ ਦੱਸੋ
ਜਦੋਂ ਕੱਲ ਨੂੰ ਕਣਕ ਬੀਜਣ ਲੱਗੇ ਇਹਨਾਂ ਦੇ ਦਿਲ ਨੂੰ ਨਾ ਕੁਛ ਹੋਊਗਾ ਕਿ ਮੈਂ DAP ਪਾ ਕੇ ਬੀਜਾਂ, ਕਿਤੇ ਇਹ ਨਾ ਹੋਵੇ ਮੇਰਾ ਝਾੜ ਘੱਟ ਜਾਵੇ। ਇਹ ਸਾਰੀਆਂ ਚੀਜ਼ਾਂ ਦੇਖੋ ਜਜ਼ਬਾਤੀ ਸੋਚ ਨਾਲ ਸੋਚੋਗੇ ਤਾਂ ਤੁਹਾਨੂੰ ਬਹੁਤ ਗਲਤ ਲੱਗਣਗੀਆਂ, ਪਰ ਜੇ ਤੁਸੀਂ ਥੋੜਾ ਜਿਹਾ ਠੰਡੇ ਨਾਲ ਸੋਚੋਗੇ ਨਾ, ਤੁਹਾਨੂੰ ਵਿਚਾਰਨ ਦਾ ਜੇ ਕਿਤੇ ਸਮਾਂ ਮਿਲੇ ਇਸ ਚੀਜ਼ ਨੂੰ ਵਿਚਾਰ ਲਿਓ ਕਿ ਅਸੀਂ ਡਿਪੈਂਡ ਆ, ਅਸੀਂ ਨਿਰਭਰ ਆ, ਸਾਡੇ ਤੇ ਉਹ ਨਿਰਭਰ ਨਹੀਂ ਰਹੇ। ਕੁਛ ਲੋਕ ਕਿ ਕਣਕ ਬੀਜਣੀ ਛੱਡ ਦਿਓ, ਮੈਂ ਕਿਹਾ ਤੁਸੀਂ ਭਲੇ ਹੋ, ਗੂਗਲ ਕਰਕੇ ਵੇਖੋ ਮੱਧ ਪ੍ਰਦੇਸ਼ ਨੇ ਐਤਕੀ ਆਪਣੇ ਤੋਂ ਵੱਧ ਕਣਕ ਉੱਥੇ ਉਹਨਾਂ ਦੀ ਪ੍ਰੋਡਕਟਿਵਿਟੀ ਹੈ ਜਿਹੜੀ ਕਣਕ ਦੀ ਆਪਣੇ ਤੋਂ ਵੱਧ ਹੈ ਉਤਪਾਦਨ ਉਹਨਾਂ ਦਾ। ਉਹ ਅਗਲੇ ਨਿਰਭਰ ਹੋ ਗਏ ਆ, ਤਦ ਹੀ ਤੁਹਾਨੂੰ ਕਹਿ ਰਹੇ ਆ ਕਿ ਭਾਈ ਅਸੀਂ ਉਹ ਜਿਵੇਂ ਨਾ ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ, ਹੁਣ ਲੱਡੂ ਮੁੱਕ ਗਏ ਆ ਤੁਹਾਡਾ ਉਤਪਾਦਨ ਉੱਥੇ ਖਲੋ ਗਿਆ, ਤੁਹਾਡਾ ਮਾਡਲ ਫੇਲ ਹੋ ਗਿਆ। ਇਸ ਚੀਜ਼ ਨੂੰ ਮੰਨ ਲਓ। ਤੁਸੀਂ ਕੈਮੀਕਲ ਮਾਡਲ ਜਿਹੜਾ ਖੇਤੀ ਦਾ ਲਿਆਂਦਾ ਸੀ ਤੈਅ ਕਰਕੇ, ਇੱਕ ਬਹੁਤ ਵਧੀਆ ਮਾਡਲ ਸੀ ਬਾਬੇ ਨਾਨਕ ਦੀ ਖੇਤੀ ਵਾਲਾ, ਤਾਂ ਉਹ ਤੁਸੀਂ ਤੈਅ ਕਰਕੇ ਹੁਣ ਤੁਸੀਂ ਇੱਥੇ ਅੜ ਗਏ। ਜਿੰਨੀ ਮਰਜ਼ੀ DAP ਪਾ ਲਓ, ਜੋ ਮਰਜ਼ੀ ਪਾ ਲਓ, ਇਹ ਤੋਂ ਵਧਣਾ ਨਹੀਂ ਹੈ। ਔਰ ਉਹਨਾਂ ਦੇ ਕੋਲ ਉਤਪਾਦਨ ਦੂਸਰੇ ਪਾਸੇ ਬਹੁਤ ਜ਼ਿਆਦਾ। ਮੱਧ ਪ੍ਰਦੇਸ਼ ਦਾ ਏਰੀਆ ਛੱਡ ਕੇ ਜੇ ਤੁਸੀਂ ਆਂਧਰਾ ਵੱਲ ਚੱਲ ਜਾਓ, 21 ਲੱਖ ਹੈਕਟੇਅਰ ਉਹਨਾਂ ਦਾ ਆਰਗੈਨਿਕ ਰਕਬਾ ਜੇ ਇਸ ਟਾਈਮ। ਜੀ 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 ਬਿਲਕੁਲ। ਅਗਲੀ ਮਿੰਟ ਜੀ ਆਪਣੇ ਸਰੋਤੇ ਜੁੜੇ ਨੇ ਗੁਰਚਰਨ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਗੁਰਚਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਨਵਜੋਤ ਸਿੱਧੂ ਬਾਰੇ ਕਮੈਂਟ ਕਰਨਾ ਚਾਹੁੰਦਾ ਜੀ। ਬਈ ਮੈਨੂੰ ਸਾਲ ਕੁ ਹੋਇਆ ਇੰਡੀਆ ਤੋਂ ਆਈ ਸੀ। ਨਵਜੋਤ ਸਿੱਧੂ ਇੱਕ ਓਨੈਸਟ ਮੈਨ ਆ, ਪਰ ਇਹ ਜਿਹੜੇ ਪੁਰਾਣੇ ਸਿਆਸਤਦਾਨ ਆ ਇੰਨੇ ਕਰਪਟ ਹੋ ਚੁੱਕੇ ਆ, ਔਰ ਇਹਨਾਂ ਦੀ ਜਿਹੜੀ ਆ ਐਕਸਪੀਰੀਅੰਸ ਇੰਨਾ ਹੋ ਚੁੱਕਾ ਆ। ਜੇ ਕੋਈ ਯੂਥ ਉੱਠਦਾ ਆ, ਇਹਨਾਂ ਦਾ ਤਜਰਬਾ ਇੰਨਾ ਵੀ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਕਰਨਾ ਹੈਗਾ। ਜਿਹੜਾ ਚਾਹੇ ਬਾਦਲ ਆ, ਚਾਹੇ ਕੈਪਟਨ ਆ, ਜਦੋਂ ਇਲੈਕਸ਼ਨਾਂ ਦੇ ਦਿਨ ਉਹਦੇ ਕਦੀ SYL ਦਾ ਮੁੱਦਾ ਰੱਖ ਲੈਂਦੇ, ਕਦੀ 84 ਦਾ ਰੱਖ ਲੈਂਦੇ ਆ। ਉਹ ਰੱਖ ਕੇ ਜਿਹੜੇ ਆ ਇਹ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਆ। ਹੋਰ ਪੰਜਾਬ ਬਾਰੇ ਕੋਈ ਨਹੀਂ ਸੋਚਦਾ। ਇੱਥੇ ਕਮੈਂਟ ਚਾਹੁੰਦਾ ਮੈਂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਾਸੇ ਹੈ ਸਰ, ਸਾਰੇ ਪਾਸੇ ਆ। ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਵੀ ਹਾਲ ਇਸ ਤਰ੍ਹਾਂ ਦਾ, ਇਹ ਪਰਿਵਾਰਵਾਦ ਹਾਵੀ ਆ। ਤੁਸੀਂ ਦੇਖ ਲਓ ਕਿ ਬਾਦਲ ਸਾਹਿਬ ਦੇ ਜਿਵੇਂ ਬਾਬਾ ਬੋੜ, ਇਸ ਬੋੜ ਦੇ ਥੱਲੇ ਕਿਹੜਾ ਰੁੱਖ ਚੁਣ ਦਿੱਤਾ ਉਹਨਾਂ ਨੇ? ਸੁਖਬੀਰ ਸਿੰਘ ਬਾਦਲ ਹੀ ਅੱਗੇ ਆਇਆ ਨਾ। ਤਾਂ ਇਹ ਹੈ, ਇਹ ਸਾਰੇ ਪਾਸੇ ਹੀ ਆ, ਸਾਰੇ ਪਾਸੇ ਇਹੋ ਹਾਲ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਕਿਆ ਗੱਲ ਤੁਹਾਡੀ ਸਹੀ ਹੈ, ਮੈਂ ਇਸ ਚੀਜ਼ ਨਾਲ ਮੁੱਖ ਕਹਿੰਦਾ ਵੀ ਹੁੰਦਾ ਕਿ ਦੋਵੇਂ ਹੀ ਬੋੜ ਆ, ਇਹਨਾਂ ਦੇ ਥੱਲੇ ਰੁੱਖ ਨਹੀਂ ਜੋ ਬੜਾ ਸਹੀ ਗੱਲ ਹੈ। ਔਰ ਜੇ ਤੁਸੀਂ ਦੇਖੋ ਕਿ ਕਾਂਗਰਸ ਕਿਉਂ ਫੇਲ ਹੋਈ ਹੈ, ਕਾਂਗਰਸ ਵੀ ਬਦਲ ਆਪਣਾ ਨਹੀਂ ਲੱਭ ਸਕੇ ਗਾਂਧੀ ਪਰਿਵਾਰ ਦਾ, ਤੇ ਅੱਜ ਕਾਂਗਰਸ ਡਿੱਗੀ ਪਈ ਹੈ ਮੁੱਦੇ ਨੂੰ। ਤਾਂ ਇਹਦੇ ਵਿੱਚ ਨੁਕਸਾਨ ਇਹਨਾਂ ਦਾ ਹੀ ਆ। ਨੌਜਵਾਨ ਲੀਡਰਸ਼ਿਪ ਤਿਆਰ ਕਰਨੀ ਚਾਹੀਦੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ। ਕਾਂਗਰਸ ਦੀ ਅਗਲੀ ਪੀੜ੍ਹੀ ਵਾਸਤੇ ਬਹੁਤ ਵਧੀਆ ਲੀਡਰ ਹੈ ਇਹਨਾਂ ਦੇ ਕੋਲ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਤੁਸੀਂ ਖੁੱਲ੍ਹ ਕੇ ਪਰਫਾਰਮ ਕਰੋ ਭਾਈ, ਤੁਸੀਂ ਖੁੱਲ੍ਹ ਕੇ ਆਪਣੀ ਰਾਏ ਰੱਖੋ। ਤਾਂ ਮੇਰੇ ਖਿਆਲ ਦੇ ਨਾਲ ਸਿੱਧੂ ਨੂੰ ਜੇ ਤੁਸੀਂ ਵਰਤਣਾ ਹੀ ਨਹੀਂ ਹੈ, ਇਸੇ ਤਰੀਕੇ ਨਾਲ ਹੀ ਕਰਨਾ, ਤਾਂ ਉਹਦਾ ਕੋਈ ਅਰਥ ਰਹਿ ਹੀ ਨਹੀਂ ਜਾਂਦਾ। ਸਿੱਧੂ ਵਰਗਾ ਲੀਡਰ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਪਰਫਾਰਮ ਕਰਕੇ ਉਹਨੂੰ ਵਿਖਾਉਣਾ ਚਾਹੀਦਾ, ਉਹਨੂੰ ਮੌਕਾ ਦੇਣਾ ਚਾਹੀਦਾ। ਔਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਐਨਾਲਿਸਿਸ ਕਰਨ ਦਾ ਹੋਣਾ ਚਾਹੀਦਾ ਸਬਬ ਕਿ ਹਾਂ ਭਾਈ ਇਹਨੇ ਕਿੰਨਾ ਕੁ ਕੰਮ ਕੀਤਾ। ਕਿਉਂਕਿ ਅਸੀਂ ਤਾਂ ਜਿੰਨਾ ਕੁ ਰਿਵਿਊ ਕੀਤਾ ਠੀਕ ਆ ਕਿ ਇੱਕ ਮੰਤਰੀ ਦੇ ਤੌਰ ਤੇ ਤਾਂ ਠੀਕ ਠਾਕ ਆ, ਪਰ ਜੋ ਅਗਰੈਸ਼ਨ ਹੈ, ਜੋ ਉਹਦਾ ਵਿਜ਼ਨ ਆ, ਜਾਂ ਜੋ ਉਹਦਾ ਤਜਰਬਾ ਹੈ, ਉਹ ਇੱਕ ਵਾਰੀ ਕਿਤੇ ਸਾਰਾ ਖੁੱਲ੍ਹ ਕੇ ਆ ਜਾਵੇ ਸਾਹਮਣੇ, ਪਤਾ ਲੱਗ ਜੂਗਾ ਕਿ ਆਹ ਘੋੜੇ ਦਾ ਮੈਦਾਨ ਆ ਤੇ ਘੋੜੇ 'ਚ ਕਿੰਨਾ ਕੁ ਦਮ ਹੈ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਜੀ ਚੱਕੀ ਚੌਲ ਬਾਰੇ ਕੀ ਅਪਡੇਟ ਆ? ਅੱਜ ਤੋਂ ਕਾਫੀ ਟਾਈਮ ਪਹਿਲਾਂ 9 ਜਣਿਆਂ ਨੂੰ ਤਿਹਾੜ ਜੇਲ੍ਹ ਭੇਜਣ ਬਾਰੇ ਗੱਲ ਚੱਲਦੀ ਸੀਗੀ, ਉਹਦਾ ਕੀ ਬਣਿਆ ਸੀ? ਤੇ ਇੱਕ ਮੇਰਾ ਸਵਾਲ ਹੈ ਜੀ, ਜਿੰਨੇ ਸਮਾਜ ਸੇਵੀ ਸੀ ਉਹ ਅੱਜ ਕੱਲ੍ਹ ਕਿੱਧਰ ਚਲ ਗਏ, ਕੋਈ ਨਹੀਂ ਕਹਿੰਦਾ ਜੀ। ਮਿਹਰਬਾਨੀ। ਨਹੀਂ, ਮੈਨੂੰ ਹੋਣਾ ਹੀ ਇਸ ਬਾਰੇ ਅਪਡੇਸ਼ਨ ਨਹੀਂ ਹੈ ਜੀ। ਪਹਿਲਾਂ ਤੇ ਇੱਥੇ ਖਬਰਾਂ ਆਉਂਦੀਆਂ ਰਹਿੰਦੀਆਂ ਸੀਗੀਆਂ, ਮੇਰੇ ਕੋਲ ਕੋਈ ਅਪਡੇਸ਼ਨ ਨਹੀਂ ਹੈ ਇਸ ਬਾਬਤ ਕਿ ਜੱਗੀ ਜੌਹਲਪੁਰਾ ਦੇ ਕੇਸ ਦਾ ਕੀ ਬਣਿਆ। ਜੇ ਕੋਈ ਆਈ ਕਿਸੇ ਕਿਸਮ ਦੀ ਕੋਈ ਖਬਰ ਆਈ ਤੇ ਮੈਂ ਜ਼ਰੂਰ ਸਾਂਝੀ ਕਰਾਂਗਾ ਜੀ। ਤੇ ਜਿਹੜੇ ਸਮਾਜ ਸੇਵੀਆਂ ਦਾ ਕਹਿੰਦੇ ਸੀਗੇ, ਹਾਂਜੀ ਸਮਾਜ ਸੇਵੀਆਂ ਦਾ ਕੀ ਕਹਿੰਦੇ ਵੀ ਹੁਣ ਗਾਇਬ ਹੋਏ ਦਿਸਦੇ ਨੇ, ਕਿਤੇ ਨਜ਼ਰ ਨਹੀਂ ਆ ਰਹੇ। ਪਿਛਲੇ ਦਿਨੀ ਬੜੇ ਸਾਰੇ ਜਾਣੇ ਆਮੋ ਸਾਹਮਣੇ ਹੋਏ ਪਏ ਸੀਗੇ। ਨਹੀਂ ਦੇਖੋ, ਹੁਣ ਚਲੋ ਸਿੱਧੀ ਗੱਲ ਹੈ, ਆਪਾਂ ਕੀ ਲੈਣਾ ਹੈ, ਬਹੁਤ ਹੋ ਗਿਆ। ਜੇ ਉਹ ਗਲਤ ਸੀਗਾ ਤਾਂ ਉਹਨਾਂ ਨੇ ਆਪਣੀ ਗਲਤੀ ਮੰਨ ਲਈ,
ਹੁਣ ਆਪਾਂ ਕਿਸੇ ਨੂੰ ਸਲਫਾਤ ਖਾਣ ਤੇ ਮਜਬੂਰ ਨਾ ਕਰੀਏ ਕਿ ਕੋਈ ਬੰਦਾ ਸ਼ਰਮਿੰਦਾ ਹੋਇਆ ਮਾਰੀ ਜਾਵੇ ਤੇ ਤਾਂ ਪਰ ਠੰਡ ਪਵੇ, ਹਨਾ। ਜਦੋਂ ਗਲਤੀ ਮੰਨ ਲਈ ਉਹਨਾਂ ਸਾਰਿਆਂ ਨੇ ਗਲਤੀ ਮੰਨ ਲਈ, ਭਾਈ ਸਾਥੋਂ ਗਲਤੀ ਹੋਈ ਆ, ਤੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਉਹਨਾਂ ਨੇ ਉਸ ਚੀਜ਼ ਨੂੰ ਠੀਕ। ਇੱਥੇ ਮੈਂ ਤੁਹਾਨੂੰ ਇੱਕ ਦੱਸ ਦੇਵਾਂ ਗੱਲ ਜੀ, ਸ਼ਾਇਦ ਇਹ ਮੁੱਦਾ ਤਾਂ ਹੀ ਮੇਰੇ ਖਿਆਲ ਨਾਲ ਠੰਡਾ ਪਿਆ ਵਾ। ਇੱਥੇ ਇੱਕ ਮੁੰਡਾ ਇਸੇ ਤਰ੍ਹਾਂ ਹੀ ਸਮਾਜ ਸੇਵਾ ਕਰਦਾ ਸੀ, ਗੁਰਸਿੱਖ ਮੁੰਡਾ ਸੀਗਾ, ਉਹਦੇ ਤੇ ਕੋਈ ਵਿਰੋਧੀ ਉੱਠਿਆ, ਉਹਨੇ ਬਲੇਮ ਗੇਮ ਚਲਾਤੀ ਤੇ ਉਹ ਸੁਸਾਈਡ ਕਰ ਗਿਆ, ਜਦ ਕਿ ਉਹ ਸੱਚਾ ਸੀਗਾ ਬੰਦਾ। ਤਾਂ ਇਹ ਚੀਜ਼ ਨੂੰ ਵੇਖਣ 'ਚ ਆਈ ਆ ਕਿ ਅਸੀਂ ਇੱਕ ਪਾਸੇ ਨੂੰ ਹੋਰ ਤੁਰਦੇ ਹਾਂ। ਚਲੋ ਗਲਤ ਵੀ ਹੋਵੇ, ਅਸੀਂ ਇੱਥੋਂ ਤੱਕ ਥੋੜ੍ਹੀ ਜਾਵਾਂਗੇ ਕਿਸੇ ਨੂੰ ਕਿ ਆਪਾਂ ਚੱਤੋ ਪੈਰ ਉਹਨੂੰ ਦੱਬੀ ਜਾਈਏ ਤੇ ਖੀਰ ਕਿਤੇ ਪੱਕਾ ਹੀ ਦੱਬਿਆ ਜਾਵੇ। ਸੋ ਠੀਕ ਆ, ਮਹੀਨਾ, 1.5 ਮਹੀਨਾ, 2 ਮਹੀਨੇ ਉਹ ਇੱਕ ਬਹਿਸ ਚੱਲਦੀ, ਉਹਦੇ 'ਚ ਚਲੋ ਇੰਨਾ ਕੁ ਫਾਇਦਾ ਹੋਇਆ ਕਿ NRI ਵੀ ਥੋੜ੍ਹੇ ਜਾਗਰੂਕ ਹੋਏ, ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਕਿਸ ਚੈਨਲ ਰਾਹੀਂ ਪੈਸਾ ਘੱਲਣਾ, ਕਿਹੜੇ ਹੱਥਾਂ 'ਚ ਪੈਸਾ ਦੇਣਾ। ਵਧੀਆ ਹੋ ਗਿਆ, ਵਧੀਆ ਹੋਇਆ ਕੁਛ। ਪਰ ਜੇ ਹੁਣ ਤੁਸੀਂ ਕਿ ਉਹੀ ਅਸੀਂ ਦੇਖੀ ਜਾਈਏ ਤਾਂ ਮੇਰੇ ਖਿਆਲ ਨਾਲ ਸਾਡੇ ਵਾਸਤੇ ਠੀਕ ਨਹੀਂ ਹੈ। ਫਿਰ ਉਹ ਤਾਂ ਚਲੋ ਹੁਣ ਜਿਨ੍ਹਾਂ ਨੇ ਉਹ ਮੁੱਦਾ ਚੁੱਕਿਆ ਖਾਸ ਤੌਰ 'ਤੇ ਨੌਜਵਾਨ ਸੀਗੇ, ਕਿ ਜੇ ਆਪਾਂ ਉਹਨਾਂ ਨੌਜਵਾਨਾਂ ਨੂੰ ਫੇਰ ਆਖੀਏ ਕਿ ਦੱਬੀ ਆ ਉਹ ਕੰਮ, ਇਸ ਵੇਲੇ ਤੇ ਆਹ ਜਿਹੜਾ ਪ੍ਰੋਟੈਸਟ ਚੱਲਦਾ ਪਿਆ ਇਹ ਜ਼ਰੂਰੀ ਆ, ਇਹਦਾ ਨਿਬੇੜਾ ਹੋਵੇ ਜ਼ਰੂਰੀ ਆ। ਉਹ ਨੌਜਵਾਨਾਂ ਦੀ ਆਪਸ 'ਚ ਹੋਈ ਗੱਲਬਾਤ, ਉਹਦੇ 'ਚ ਬਥੇਰਾ ਕੁਛ ਨਿਕਲ ਆਇਆ। ਮੇਰੇ ਖਿਆਲ ਦੇ ਨਾਲ ਉਹ ਐਪੀਸੋਡ ਮੁੱਕ ਗਿਆ ਤਾਂ ਮੁੱਕਿਆ ਰਹਿਣਾ ਚਾਹੀਦਾ। ਜੀ ਜਾਂਦੇ ਜਾਂਦੇ ਇੱਕ ਹੋਰ ਕਾਲਰ ਲੈ ਲੈਂਦੇ ਹਾਂ, ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸਣਾ ਸੀਗਾ ਵੀ ਜਿਸ ਤਰ੍ਹਾਂ ਆਪਣਾ ਭਾਰਤੀ ਆਪਣੇ ਕਿਸਾਨ ਯੂਨੀਅਨ ਇਕੱਠੀਆਂ ਹੋਈਆਂ ਜੀ, ਤੇ ਇਹਨਾਂ ਦੇ ਨਾਲ ਜੇ ਕਿਸਾਨ ਯੂਨੀਅਨ ਇਕੱਠੀਆਂ ਰਹਿਣ, ਜਮੇਰ ਸਿੰਘ ਲੱਖੋਵਾਲ ਨੂੰ ਬਾਹਰ ਕੱਢ ਕੇ ਤੇ ਆਪਣਾ ਸੰਘਰਸ਼ ਕਰਨ ਤੇ ਸਿਆਸਤਦਾਨਾਂ ਤੋਂ ਦੂਰ ਰਹਿਣ, ਫੇਰ ਕਾਮਯਾਬ ਹੋ ਸਕਦੇ। ਨਹੀਂ ਤਾਂ ਇਹਨਾਂ ਨੂੰ ਕਾਮਯਾਬੀ ਨਹੀਂ ਮਿਲਦੀ, ਕਿਉਂ ਸਿਆਸਤਦਾਨਾਂ ਨੇ ਆਪਣੇ ਪਾਸੇ ਖਿੱਚ ਲੈਣਾ ਤੇ ਲੱਖੋਵਾਲ ਵਿਚਾਰਾ ਹੈਗਾ ਉਹ ਪੈਸੇ ਲੈ ਉਹ ਜੋ ਪ੍ਰਧਾਨ ਬਣਿਆ, ਸਾਰੀ ਉਹਨੂੰ ਬਾਦਲਾਂ ਦੀ ਚਮਚਾਗਿਰੀ ਕੀਤੀ, ਬਾਦਲਾਂ ਤੋਂ ਪੈਸਾ ਲੈ ਕੇ ਤੇ ਸਾਰੀ ਯੂਨੀਅਨ ਦਾ ਪੱਠਾ ਪਾਉਂਦਾ ਰਿਹਾ। ਤੇ ਉਹਨੂੰ ਦੂਰ ਕਰਕੇ ਕਰ ਸਕਦੇ ਤਾਂ ਪਾਸ ਹੋ ਸਕਦੇ, ਨਹੀਂ ਤਾਂ ਨਹੀਂ ਹੋ ਸਕਦਾ। ਧੰਨਵਾਦ ਜੀ। ਇਹਦੇ ਵਿਚਾਰ ਦੱਸੋ ਕੀ ਵਿਚਾਰ ਹੈ? ਥੈਂਕ ਯੂ ਜੀ। ਦੇਖੋ ਜਿਹੜੀ ਗੱਲ ਕਹੀ ਆ ਮੈਨੂੰ ਸਮਝ ਨਹੀਂ ਆਈ ਕਲੀਅਰਲੀ ਕੀ ਹਨ ਕਿ ਇਹ ਕਹਿੰਦੇ ਵੀ ਜਿਹੜੀਆਂ ਹਾਂਜੀ ਕਹਿੰਦੇ ਸੀ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਰਹਿਣ ਤਾਂ ਚੰਗੀਆਂ ਆ। ਲੱਖੋਵਾਲ ਅੱਗੇ ਨੂੰ ਲੱਖੋਵਾਲ ਬਾਰੇ ਕੀ ਕਹਿਣਾ? ਲੱਖੋਵਾਲ ਨੂੰ ਕਹਿੰਦੇ ਵੀ ਉਹ ਤਾਂ ਸ਼ੁਰੂ ਤੋਂ ਹੀ ਚਮਚਾਗਰੀ ਕਰਦਾ ਆਇਆ ਆ, ਉਹਨੂੰ ਪਰੇ ਰੱਖਣ, ਨਹੀਂ ਤਾਂ ਅਜਿਹੇ ਬੰਦੇ ਆ ਮੂਵਮੈਂਟਾਂ ਨੂੰ ਇੱਕ ਹਿਸਾਬ ਦੇ ਨਾਲ ਬੰਨੇ ਜਿਹੜੀਆਂ ਉਹ ਲਾ ਦਿੰਦੇ ਨੇ। ਨਹੀਂ ਉਹ ਹੋ ਗਿਆ ਜੇ ਹੁਣ ਉਹ ਇੰਨਾ ਜ਼ਿਆਦਾ ਉਹਦਾ ਹੋ ਗਿਆ ਝਾੜ ਚੰਮ ਵਾਲਾ ਕੰਮ। ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਇਸ ਉਮਰ ਦੇ ਵਿੱਚ ਇੰਨੀ ਵਿਰੋਧਤਾ ਚੱਲਣੀ ਪਈ ਹੋਊਗੀ। ਇਹ 2-3 ਬੰਦੇ ਹੀ ਆ, ਜਿਵੇਂ ਬਾਦਲ ਸਾਹਿਬ ਹੋਏ ਤੇ ਲੱਖੋਵਾਲ ਸਾਹਿਬ ਹੋਏ, ਸਾਰੇ ਸਾਥੀ ਜਿਹੜੇ ਪੁਰਾਣੇ ਆ। ਤਾਂ ਮੈਨੂੰ ਲੱਗਦਾ ਕਿ ਹੁਣ ਵੀ ਇਹ ਗੱਲਾਂ ਚੱਲਣੀਆਂ, ਅੱਗੇ ਚੱਲ ਗਿਆ ਬਹੁਤ ਕੁਛ। ਹੁਣ ਜਿਹੜੇ ਨੌਜਵਾਨ ਆ ਉਹ ਬਹੁਤ ਚੇਤਨ ਆ ਭਾਈ, ਆਪਣੇ ਤੋਂ ਬਹੁਤ ਅੱਗੇ ਆ। ਜੋ ਗੱਲਾਂ ਆਪਾਂ ਅੱਜ ਸੋਚਦੇ ਆ ਉਹ ਪਹਿਲਾਂ 10 ਦਿਨ ਸੋਚੀ ਬੈਠੇ ਹੁੰਦੇ ਆ। ਹੁਣ ਇਹਨਾਂ ਦੇ ਅੱਗੇ ਨਹੀਂ ਚੱਲਦਾ। ਮੈਂ ਤਾਂ ਅੱਗੇ ਕਹਿੰਦਾ ਕਿ ਭਾਈ ਜਿਹੜੇ ਧੌਲੀਆਂ ਦਾੜੀਆਂ ਦੇ ਅੱਗੇ ਲੱਗੇ ਆ, ਤੁਸੀਂ ਜਿਵੇਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਤਾਂ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ। ਬੰਦੇ ਦੇ ਸਿਆਣੇ ਕਹਿੰਦੇ ਆ ਕਿ ਇਹੋ ਜਿਹੀ ਕੋਈ ਕਰਤੂਤ ਨਾ ਕਰ ਦਿਓ ਕਿ ਆ ਮੁੰਡੇ ਤੁਹਾਡੇ ਗਲਾਂ 'ਚ ਸਾਬੇ ਪਾਈ ਫਿਰਦੇ ਇਸ ਉਮਰ ਦੇ ਵਿੱਚ। ਜੀ। ਤੇ ਉਦਾਂ ਜਿਹੜਾ ਇਹਨਾਂ ਨੇ ਕੇਸ ਕੂਸ ਜਿਹਾ ਲੈ ਕੇ ਗਏ ਸੀ ਸੁਪਰੀਮ ਕੋਰਟ ਨੂੰ, ਇਹਨਾਂ ਨੇ ਜਿਹੜੀ ਕੀਤੀ ਸੀ ਅਰਜੀ ਦਾ ਲੈ ਲਿਆ, ਵਾਪਸ ਲੈ ਲਿਆ, ਪੁੱਠਾ ਲੈ ਲਿਆ ਇਹਨਾਂ ਨੇ, ਕੀਤੀ ਹੋਈ ਇਹਨਾਂ ਦੀ। ਤੇ ਉਹਨਾਂ ਨੇ ਬਾਈਕਾਟ ਕਰ ਦਿੱਤਾ ਇਹਨਾਂ ਦਾ, ਮਤਲਬ ਕਿ ਇਹਨਾਂ ਦੇ ਜਿਹੜੇ ਹੈਗੇ ਸੀਗੇ ਕਿਸਾਨ ਯੂਨੀਅਨ ਨਾਲ ਸਾਥੀ, ਉਹਨਾਂ ਨੇ ਆਖਿਆ ਕਿ ਅਸੀਂ ਉਹਨਾਂ ਦੇ ਉਨੀ ਦੇਰ ਤੁਸੀਂ ਪ੍ਰੈਸ ਨੋਟ ਵੀ ਜਾਰੀ ਨਹੀਂ ਕਰੋਗੇ ਜਦ ਤੱਕ ਤੁਸੀਂ ਉਹ ਕੇਸ ਪੁੱਠਾ ਨਹੀਂ ਜੇ ਲੈਂਦੇ, ਉਦੋਂ ਤੱਕ ਤੁਸੀਂ ਕੋਈ ਪ੍ਰੈਸ ਬਿਆਨ ਵੀ ਨਹੀਂ ਦੇਣਾ। ਤਾਂ ਇਹ ਤੋਂ ਬੁਰੀ ਕੀ ਹੋਏਗੀ ਕਿਸੇ ਸੰਗਠਨ ਵਾਸਤੇ? ਦੇਖੋ ਸੰਗਠਨ ਜਿਹੜਾ ਹੁੰਦਾ ਹੈ ਨਾ ਲੋਕਾਂ ਦੀਆਂ ਭਾਵਨਾਵਾਂ ਦਾ ਮੰਤਰ ਹੁੰਦਾ ਹੈ। ਤੇ ਇਹਨਾਂ ਦੇ ਤੇ ਆਪਣੇ ਜਿਹੜੇ ਵਰਕਰ ਸੀਗੇ, ਅਹੁਦੇਦਾਰ ਸੀਗੇ, ਉਹ ਸਾਰੇ ਦੇ ਸਾਰੇ ਜਿਵੇਂ ਬਰਨਾਲੇ ਜ਼ਿਲ੍ਹੇ ਦੀ ਤੇ ਇਕਾਈ ਟੁੱਟ ਗਈ ਇਹਨਾਂ ਦੀ। ਇਹਦੋਂ ਵੱਧ ਕਿਸੇ ਸੰਗਠਨ ਵਾਸਤੇ ਲਾਸ ਹੁੰਦਾ। ਲੱਖੋਵਾਲ ਨੂੰ ਹੁਣ ਸਮਝ ਜਾਣਾ ਚਾਹੀਦਾ ਕਿ ਬਹੁਤ ਘਟੇਤਾਂ ਚੱਲ ਗਈਆਂ, ਹੁਣ ਇੱਕ ਘਟੇਤਾਂ ਨਹੀਂ ਚੱਲਦੀਆਂ ਜਿਵੇਂ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 14